के अरदास हमारी जिया पिंड सब तेरा को नानक सब तेरी वडियाई कोई नाम न जाने मेरा सतनाम वाहेगुरु सिमर सिमर गुर सतगुर अपना सिमर सिमर गुर सतगुर अपना सगला दुख मिटाया सगला दुख मिटाया सगला दुख मिटाया सगला दुख मिटाया सिमर सिमर गुर सतगुर अपना सिमर सिमर गुर सतगुर अपना सिमर गुर सतगुर अपना सिमर सिमर गुर सतगुर सगला दुख मिटाया सगला दुख मिटाया सगला दुख मिटाया सगला दुख मिटाया ताप रोग गए गोर पत्नी 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 मन ही से फल पाया 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 सिमर सिमर गुर सतगुर अपना 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 सगला दुख मिटाया सगला दुख मिटाया सगला दुख मिटाया सगला दुख मिटाया मेरा गुर पूरा सुख दाता 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 करण करण से मेरा स्वामी 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 पूरन सुख दाता पूरन पुरख विधाता पूरन पुरख विधाता पूरन पुरख विधाता पूरन पुरख विधाता सिमर सिमर गुर सतगुर अपना 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 सगला दुख मिटाया सगला दुख मिटाया सगला दुख मिटाया सगला दुख मिटाया
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੀ ਟੀਮ ਇਸ ਵੇਲੇ ਮੌਜੂਦ ਹੈਗੀ ਹੈ ਅਰਾਵਲੀ ਦੀ ਪਹਾੜੀਆਂ ਦੇ ਅੰਦਰ। ਪਿਛਲੇ 39 ਸਾਲਾਂ ਤੋਂ ਸਾਨੂੰ 84 ਦਾ ਇਨਸਾਫ ਨਹੀਂ ਮਿਲ ਸਕਿਆ ਹੈਗਾ। ਅਗਰ ਅਸੀਂ ਗੱਲਾਂ ਕਰਦੇ ਹਾਂ ਮੌਜੂਦਾ ਨਾ ਜਾਣੇ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਸਰਕਾਰਾਂ ਗਈਆਂ, ਮਗਰ ਕਿਸੇ ਨੇ ਵੀ ਸਿੱਖਾਂ ਨੂੰ ਉਹਨਾਂ ਦੇ ਕਤਲੇਆਮ ਦਾ ਇਨਸਾਫ ਨਹੀਂ ਦਿੱਤਾ ਹੈਗਾ। ਅਸੀਂ ਪਿਛਲੇ ਤਕਰੀਬਨ 15-20 ਸਾਲਾਂ ਤੋਂ ਇਸ ਮਸਲੇ ਨੂੰ ਖਾਸ ਤੌਰ ਤੇ ਜਦੋਂ ਤੋਂ ਕਵਰ ਕਰਨਾ ਸ਼ੁਰੂ ਕੀਤਾ ਅਸੀਂ ਬੜੇ ਬਦਲਾਵ ਦੇਖੇ ਨੇ। ਮਗਰ ਅਗਰ ਇੱਕ ਸ਼ਖਸੀਅਤ ਦੀ ਗੱਲ ਕਰੀਏ, ਸਰਦਾਰ ਗੁਰਚਰਨ ਸਿੰਘ ਬੱਬਰ, ਜਿਨ੍ਹਾਂ ਨੇ ਅਰਾਵਲੀ ਦੀ ਪਹਾੜੀਆਂ ਦਾ ਹਮੇਸ਼ਾ ਜ਼ਿਕਰ ਕੀਤਾ ਕਿ ਦਿੱਲੀ ਦੇ ਸਿੱਖਾਂ ਦੀਆਂ ਲਾਸ਼ਾਂ ਨੂੰ ਚੁੱਕ ਕੇ ਅਰਾਵਲੀ ਦੀ ਪਹਾੜੀਆਂ 'ਚ ਸਾੜ ਦਿੱਤਾ ਗਿਆ ਬੜੇ ਹੀ ਬੇਰਹਿਮਤੀ ਤਰੀਕੇ ਦੇ ਨਾਲ। ਅੱਜ ਅਸੀਂ ਬੱਬਰ ਸਾਹਿਬ ਦੇ ਨਾਲ ਉਹਦੀ ਪਹਾੜੀਆਂ ਦੇ ਵਿਚਕਾਰ ਪਹੁੰਚਿਆ। ਗੱਲ ਦੀ ਸ਼ੁਰੂਆਤ ਬੱਬਰ ਸਾਹਿਬ ਨਾਲ ਕਰਨੇ ਆ। ਬੱਬਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਬਰ ਸਾਹਿਬ, ਤੁਸੀਂ ਹਮੇਸ਼ਾ ਆਪਣੀ ਹਰ ਖਬਰ ਦੇ ਅੰਦਰ ਮੈਂਸ਼ਨ ਕੀਤਾ ਅਰਾਵਲੀ ਦੀ ਪਹਾੜੀਆਂ, ਤੁਸੀਂ ਦਿੱਲੀ ਪੁਲਿਸ ਨੂੰ ਟਾਰਗੇਟ ਕੀਤਾ। ਬੜੇ ਸਾਰੇ ਸਵਾਲ ਨੇ, ਲੇਕਿਨ ਮੈਂ ਰਿਕੁਐਸਟ ਕਰਾਂਗਾ ਅਸੀਂ ਗੱਲ ਕਰਦੇ ਕਰਦੇ ਪਹਾੜੀਆਂ ਤੱਕ ਹੀ ਜਾਈਏ ਤਾਂ ਕਿ ਉਹ ਵਿਊਅਰਸ ਨੂੰ ਪਤਾ ਲੱਗ ਸਕੇ ਅਸੀਂ ਕਿੱਥੇ ਆਏ ਹੈਗੇ ਆ। ਜੀ ਬੱਬਰ ਸਾਹਿਬ। ਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਅਸੀਂ ਅੱਜ ਅਰਾਵਲੀ ਦੀਆਂ ਪਹਾੜੀਆਂ ਵਿੱਚ ਹਾਂ। ਦਿੱਲੀ ਦੇ ਨਜ਼ਦੀਕ ਸਿਰਫ 20 ਕਿਲੋਮੀਟਰ ਦੀ ਦੂਰੀ ਤੇ ਇਹ ਪਹਾੜ ਸਨ। ਇਹ ਪਹਾੜੀਆਂ ਨੇ, ਇਹ ਬਹੁਤ ਵੱਡੀਆਂ ਪਹਾੜੀਆਂ ਤੇ ਜੰਗਲ ਸੀ। ਅੱਜ ਤੋਂ 40 ਸਾਲ ਪਹਿਲੇ ਤੇ ਖੂੰਖਾਰ ਜੰਗਲ ਸੀ। ਇੱਥੇ ਪਹਾੜੀ ਪਹਾੜ ਸਨ। 40 ਸਾਲਾਂ ਦੇ ਵਿੱਚ ਪਹਾੜਾਂ ਨੂੰ ਕੱਟ ਕੇ ਪੱਥਰ ਇੱਥੋਂ ਉਠਾ ਲਿਆ ਹੈ। ਸੜਕਾਂ ਬਣ ਗਈਆਂ ਨੇ, ਜੰਗਲ ਕੱਟ ਦਿੱਤੇ ਨੇ। ਇੱਥੇ ਬੜੇ ਖੂੰਖਾਰ ਜਾਨਵਰ ਸਨ, ਸ਼ੇਰ, ਚੀਤੇ, ਇੱਥੇ ਬਹੁਤ ਖਤਰਨਾਕ ਜਾਨਵਰ ਸਨ। ਇੱਥੇ ਕੋਈ ਆਉਂਦਾ ਨਹੀਂ ਸੀਗਾ। ਇਹ ਪਹਾੜ ਸਨ, ਇੱਥੇ ਜੰਗਲ ਸਨ। ਇਹ ਸਿਰਫ ਦਿੱਲੀ ਦੇ ਬਾਰਡਰ ਤੋਂ 20 ਕਿਲੋਮੀਟਰ ਦੀ ਦੂਰੀ ਤੇ ਅਸੀਂ ਖੜੇ ਹਾਂ। ਬੱਬਰ ਸਾਹਿਬ, ਗੱਲ ਕਰੀਏ ਦਿੱਲੀ ਪੁਲਿਸ ਦੀ, ਤੁਸੀਂ ਦਿੱਲੀ ਪੁਲਿਸ ਨੂੰ ਸਿੱਧਾ ਟਾਰਗੇਟ ਕੀਤਾ ਹੈਗਾ। ਆਪਣੇ ਪਿਛਲੇ ਮੈਂ ਕਹਾਂ ਜਦੋਂ ਤੋਂ ਮੈਂ ਤੁਹਾਨੂੰ ਮੈਨੂੰ ਤਕਰੀਬਨ 20 ਸਾਲ ਹੋਣ ਵਾਲੇ ਨੇ ਮੀਡੀਆ ਲਾਈਨ 'ਚ, ਮੈਂ ਤੁਹਾਨੂੰ ਦੇਖਦਾ ਆ ਰਿਹਾ। ਸਿੱਧਾ ਜਿਹਾ ਪਹਿਲਾ ਸਵਾਲ, ਦਿੱਲੀ ਪੁਲਿਸ ਤੋਂ ਡਰ ਨਹੀਂ ਲੱਗਦਾ? ਨਾ ਜੀ, ਡਰ ਨਹੀਂ ਹੈ ਇਸ ਕਰਕੇ ਕਿ ਬੜਾ ਵੱਡਾ ਦੁਖਾਂਤ ਤੇ ਬਹੁਤ ਵੱਡਾ ਕਤਲੇਆਮ ਹੈ ਜੋ ਦਿੱਲੀ ਪੁਲਿਸ ਨੇ ਕਾਂਗਰਸ ਸਰਕਾਰ ਨਾਲ ਮਿਲ ਕੇ ਕਤਲੇਆਮ ਕਰਵਾ ਕੇ ਫਿਰ ਉਸ ਤੋਂ ਬਾਅਦ ਲਾਸ਼ਾਂ ਇੱਥੇ ਅਰਾਵਲੀ ਦੀਆਂ ਪਹਾੜੀਆਂ ਦੇ ਵਿੱਚ ਲੈ ਕੇ ਆਏ ਤੇ ਪਹਾੜੀਆਂ ਦੇ ਵਿੱਚ ਲਾਸ਼ਾਂ ਇਹਨਾਂ ਨੇ ਸਾੜ ਦਿੱਤੀਆਂ। ਤੁਹਾਡੀ ਗੱਲ ਦਾ ਕੋਈ ਆਧਾਰ ਅਸੀਂ ਮੰਨ ਸਕਦੇ ਹੈਗੇ ਆ? ਕਿਉਂਕਿ ਇਹ ਸਵਾਲ ਇਸ ਕਰਕੇ ਉੱਠਦੇ ਕਿਉਂਕਿ ਇਸ ਪ੍ਰੋਗਰਾਮ ਤੋਂ ਬਾਅਦ ਬੜੇ ਬੰਦਿਆਂ ਨੇ, ਚੰਗੇ ਕੰਮ ਲਈ ਤਾਂ ਕੋਈ ਅੱਗੇ ਆਂਦਾ ਨਹੀਂ, ਟੰਗਾ ਖਿੱਚਣ ਵਾਲੇ ਬਥੇਰੇ ਹੁੰਦੇ ਨੇ। ਤੁਹਾਡੇ ਤੇ ਅਗਰ ਇਹ ਸਵਾਲ ਆਂਦਾ ਹੈਗਾ, ਤੁਹਾਡੇ ਕੋਲ ਇਸ ਗੱਲ ਦਾ ਕੀ ਸਬੂਤ ਹੈਗਾ ਕਿ ਸਿੱਖਾਂ ਨੂੰ ਇਸੇ ਅਰਾਵਲੀ ਦੀ ਪਹਾੜੀਆਂ 'ਚ ਸਾੜਿਆ ਗਿਆ? ਤੁਹਾਡੇ ਕੋਲ ਕੀ ਕਹਿਣਾ ਇਸ ਚੀਜ਼? ਜਸਵਿੰਦਰ ਜੀ, ਮੈਂ 3 RTI ਲਗਾਈਆਂ ਨੇ। RTI ਦੇ ਸਾਰੇ ਜਵਾਬ ਮੇਰੇ ਕੋਲ ਨੇ। ਇੱਥੇ ਅੱਜ ਤੋਂ 40 ਸਾਲ ਪਹਿਲਾਂ ਸਿਰਫ 35-40 ਲੱਖ ਦਿੱਲੀ ਦੀ ਪਾਪੂਲੇਸ਼ਨ ਸੀ। ਦਿੱਲੀ ਵਿੱਚ 24 ਸ਼ਮਸ਼ਾਨ ਘਾਟ ਸੀ। 5000 ਲਾਸ਼ਾਂ ਦਿੱਲੀ ਦੇ ਵਿੱਚ ਗਿਰੀਆਂ। ਜਿਹੜੀਆਂ ਲਾਸ਼ਾਂ ਗਿਰੀਆਂ ਉਹ ਸੜਕਾਂ ਤੇ ਗਿਰੀਆਂ, ਗਲੀਆਂ ਤੇ ਗਿਰੀਆਂ, ਪਾਰਕਾਂ ਤੇ ਗਿਰੀਆਂ, ਬੱਸ ਅੱਡਿਆਂ ਤੇ ਗਿਰੀਆਂ, ਉਹ ਰੇਲਵੇ ਸਟੇਸ਼ਨਾਂ ਤੇ ਗਿਰੀਆਂ। ਯਾਨੀ ਕਿ ਦਿੱਲੀ ਦੇ ਹਰ ਇਲਾਕੇ ਦੇ ਵਿੱਚ ਲਾਸ਼ਾਂ ਗਿਰੀਆਂ। ਜਿਹੜੀਆਂ ਲਾਸ਼ਾਂ ਗਿਰੀਆਂ ਸਨ, ਰਾਤ ਦੇ ਹਨੇਰੇ ਵਿੱਚ ਦਿੱਲੀ ਪੁਲਿਸ ਉਠਾ ਕੇ ਇੱਥੇ ਅਰਾਵਲੀ ਦੀ ਪਹਾੜੀਆਂ 'ਚ ਲੈ ਕੇ ਆਈ। ਤੁਹਾਡਾ ਸਵਾਲ ਹੈ ਸਬੂਤ ਕੀ ਨੇ? अरे जब लाशा गिरिया दिल्ली पुलिस ने कोई FIR नहीं लिखी, एक भी FIR नहीं लिखी। पहला सबूत। दूसरा, लाशा नू इकट्ठा करके उन्हां लाशां दा पोस्टमार्टम नहीं कीता। दूसरा सबूत। तीसरा सबूत, लाशा नू किसी मुर्दा घर विच नहीं रखा गया। तीसरा सबूत। चौथा सबूत, किसी हस्पताल दे विच लाशा नू नहीं रखा गया। किसी डॉक्टर ने लाशा दा पोस्टमार्टम नहीं किया। सरकार दे किसी खाते तो कफन नहीं आया। किसी खाते तो 70,000 क्विंटल लक्कड़ नहीं आई। किसी खाते तो क्यों नहीं आया? कोई सामग्री नहीं आई। ते जेड़े सिख मारे गए उन्होंने दे अंतिम संस्कार वास्ते गुरुद्वारा साहब तो हैड ग्रंथी साहब नहीं आए, अरदास करन वाला कोई सिख नहीं आया ते लाशां जड़ियां ने चुक के इत्थे लेके आए। उन्होंने इत्थे आके पेट्रोल, डीजल, कैमिकल पा के लाशा नू फूक दिता। कांग्रेस सरकार दे कहण ते कांग्रेस सरकार नाल मिल के दिल्ली पुलिस दे हर अफसर दी इन्वॉल्वमेंट है 1984 विच।
ਗੱਲ ਕਰਦੇ ਹਾਂ ਸਿੱਖ ਕੌਮ ਦੀ। ਪੂਰੀ ਦੁਨੀਆ 'ਚ ਮੱਲਾਂ ਮਾਰੀਆਂ ਜਾ ਰਹੀਆਂ ਨੇ, ਨਿਸ਼ਾਨ ਸਾਹਿਬ ਪੂਰੀ ਦੁਨੀਆ 'ਚ ਲਹਿਰਾ ਰਹੇ ਨੇ, ਨਗਰ ਕੀਰਤਨ ਨਿਕਲਦੇ ਨੇ, ਲੱਖਾਂ ਦੀ ਗਿਣਤੀ ਦੇ ਅੰਦਰ ਦਿੱਲੀ ਦੀ ਸੰਗਤ ਪਹੁੰਚਦੀ ਹੈ। ਮਗਰ ਜਦੋਂ ਆਪਣੇ ਪਿੰਡੇ ਤੇ ਹੰਡਾਏ ਐਨ ਸੰਤਾਪ ਨੂੰ ਦੇਖਣ ਦੇ ਲਈ ਕੌਮ ਸਾਡੇ ਨਾਲ ਕਿਉਂ ਨਹੀਂ ਖੜੀ ਹੁੰਦੀ? ਹਮੇਸ਼ਾ ਗਈ ਹੈ। ਚਾਹੇ ਅਗਰ ਅਸੀਂ ਗੱਲ ਕਰਦੇ ਹੈਗੇ ਗੁਰਦੁਆਰਾ ਗਿਆਨ ਗੋਦੜੀ ਦੀ ਗੱਲ ਕਰੀਏ, ਮੀਡੀਆ ਵਜੋਂ ਵੀ ਸਿਰਫ ਅਸੀਂ ਆਂਦੇ ਹੈਗੇ ਆ। ਔਰ ਅਗਰ ਅੱਜ ਅਰਾਵਲੀ ਦੀ ਪਹਾੜੀਆਂ 'ਚ ਪਹੁੰਚਿਆ, ਜਦ ਕਿ ਇਸ ਚੀਜ਼ ਉੱਤੇ ਤੇ ਸਾਰਾ ਨੈਸ਼ਨਲ ਮੀਡੀਆ ਨਾ ਕਹੀਏ, ਘੱਟੋ ਘੱਟ 100 ਕਾਰਡ ਪੰਜਾਬੀ ਪੰਥਕ ਮੀਡੀਆ ਨੂੰ ਆ ਜਾਣਾ ਚਾਹੀਦਾ ਸੀ, ਉਹ ਵੀ ਨਦਾਰਦ ਹੈ। ਇਹਦੀ ਵਜ੍ਹਾ ਤੁਸੀਂ ਕੀ ਮੰਨਦੇ ਹੋ? ਮੀਡੀਆ ਦਾ ਵੇਸਲਾਪਨ ਇਸ ਸਾਰੇ ਮਸਲੇ ਦੇ ਉੱਤੇ ਕਿਉਂ? ਸਾਡੀ ਕੌਮ ਦਾ ਵੇਸਲਾਪਨ ਇਸ ਮਸਲੇ ਦੇ ਉੱਤੇ ਕਿਉਂ? ਜਸਵਿੰਦਰ ਜੀ, ਤੁਹਾਡੇ ਸਵਾਲਾਂ ਵਾਸਤੇ ਬੜਾ ਵਕਤ ਚਾਹੀਦਾ ਹੈ ਬੋਲਣ ਵਾਸਤੇ। ਤੁਹਾਡੇ ਸਵਾਲ ਬੜੇ ਸਖਤ ਨੇ। ਅਗਰ ਮੈਂ ਤੁਹਾਡੇ ਸਵਾਲਾਂ ਦੇ ਜਵਾਬ ਦੇਵਾਂਗਾ ਤੇ ਜਿਹੜਾ ਵੱਡਾ ਮੁੱਦਾ ਹੈ, ਜਿਹੜਾ ਸਰਕਾਰ ਨੇ ਕੀਤਾ ਹੈ, ਜਿਹੜਾ ਪੁਲਿਸ ਨੇ ਕੀਤਾ ਹੈ, ਜਿਹੜੀਆਂ ਲਾਸ਼ਾਂ ਸਾੜਦੇ ਕੈਮੀਕਲ ਦੇ ਪਾ ਕੇ ਸਾੜ ਦਿੱਤੀਆਂ ਨੇ, ਉਹ ਹਟ ਜਾਏਗਾ। ਇਸ ਕਰਕੇ ਮੇਰੀ ਰਿਕੁਐਸਟ ਹੈ, ਮੈਨੂੰ ਕੁਝ ਗੱਲ ਦੱਸ ਲੈਣ ਦਿਓ। ਇਹ ਮੈਂ ਭਾਰਤ ਸਰਕਾਰ ਨੂੰ ਸੁਣਾ ਰਿਹਾ, ਭਾਰਤ ਸਰਕਾਰ ਨੂੰ। ਅਗਰ ਮੇਰਾ ਕੋਈ ਵੀ ਕਹਿਣਾ ਗਲਤ ਹੋਵੇ, ਅਗਰ ਮੇਰੀ ਕੋਈ ਵੀ ਸਟੇਟਮੈਂਟ ਗਲਤ ਹੋਵੇ ਤੇ ਦਿੱਲੀ ਪੁਲਿਸ ਮੈਨੂੰ ਅਰੈਸਟ ਕਰ ਲਵੇ। ਮੇਰੀ ਕੋਈ ਵੀ ਸਟੇਟਮੈਂਟ ਗਲਤ ਹੋਵੇ, ਸੁਪਰੀਮ ਕੋਰਟ ਦਾ ਜੱਜ ਮੈਨੂੰ ਗ੍ਰਿਫਤਾਰੀ ਦੇ ਆਰਡਰ ਕਰ ਦੇਵੇ। ਅਗਰ ਮੇਰੀ ਕੋਈ ਗੱਲ ਗਲਤ ਹੋਵੇ ਤੇ ਇਹ ਸਰਕਾਰ ਮੌਜੂਦਾ ਮੈਨੂੰ ਘਰ ਰਾਤ ਨਾ ਸੌਣ ਦੇਵੇ। ਮੈਂ ਤੁਹਾਨੂੰ ਦੱਸ ਰਿਹਾ, 5000 ਸਿੱਖ ਜਿਹੜੇ ਮਾਰੇ ਗਏ ਨੇ, ਉਹਨਾਂ ਦੀ FIR ਨਹੀਂ ਲਿਖੀ ਗਈ। ਮੈਂ ਤੁਹਾਨੂੰ ਦੱਸ ਦਵਾਂ, ਕਿਸੇ ਵੀ ਸਿੱਖ ਦਾ ਪੋਸਟਮਾਰਟਮ ਨਹੀਂ ਕੀਤਾ ਗਿਆ। ਮੈਂ ਤੁਹਾਨੂੰ ਦੱਸ ਦਵਾਂ, ਕਿਸੇ ਵੀ ਸਿੱਖ ਦਾ ਪੰਚਨਾਮਾ ਨਹੀਂ ਬਣਾਇਆ ਗਿਆ। ਮੈਂ ਤੁਹਾਨੂੰ ਦੱਸ ਦਵਾਂ, ਕਿਸੇ ਮੁਰਦਾ ਖਾਨੇ ਦੇ ਵਿੱਚ ਸਿੱਖਾਂ ਦੀਆਂ ਲਾਸ਼ਾਂ ਨੂੰ ਨਹੀਂ ਰੱਖਿਆ ਗਿਆ, ਕਿਸੇ ਹਸਪਤਾਲ ਵਿੱਚ ਨਹੀਂ ਰੱਖਿਆ ਗਿਆ, ਕਿਸੇ ਹਸਪਤਾਲ ਵਿੱਚ ਪੋਸਟਮਾਰਟਮ ਨਹੀਂ ਹੋਇਆ, ਘਰ ਵਾਲਿਆਂ ਦਾ ਇੰਤਜ਼ਾਰ ਨਹੀਂ ਕੀਤਾ ਗਿਆ। ਮਾਰੇ ਗਏ ਲਾਸ਼ਾਂ ਜਿਹੜੀਆਂ ਸੀਗੀਆਂ, ਜਿਹੜੇ ਮਾਰੇ ਗਏ ਸਿੱਖ ਸੀਗੇ, ਉਹਨਾਂ ਦੀਆਂ ਫੋਟੋਆਂ ਨਹੀਂ ਖਿੱਚੀਆਂ ਗਈਆਂ। ਇਹ ਲਾਸ਼ਾਂ ਸੜਕਾਂ ਤੋਂ, ਪਾਰਕਾਂ ਤੋਂ ਚੁੱਕ ਚੁੱਕ ਕੇ ਜਾਨਵਰਾਂ ਦੀਆਂ ਤਰ੍ਹਾਂ ਖਿੱਚ ਖਿੱਚ ਕੇ ਟਰੱਕਾਂ ਵਿੱਚ ਸੁੱਟੀਆਂ। ਇੱਕ ਲਾਸ਼ ਦੇ ਉੱਤੇ ਦੂਸਰੀ ਤੇ ਤੀਸਰੀ, ਇਸ ਤਰ੍ਹਾਂ ਲਾਸ਼ਾਂ ਦੇ ਬੰਡਲ ਬਣਾ ਕੇ ਦਿੱਲੀ ਤੋਂ ਬਾਹਰ ਅਰਾਵਲੀ ਦੀਆਂ ਪਹਾੜੀਆਂ 'ਚ ਲੈ ਕੇ ਆਏ। ਕਿਉਂ ਲੈ ਕੇ ਆਏ? ਕਿਉਂਕਿ ਦਿੱਲੀ ਵਿੱਚ 24 ਸ਼ਮਸ਼ਾਨ ਘਾਟ ਸੀ। ਦਿੱਲੀ ਵਿੱਚ ਜਲਾਉਣ ਦੀ ਕੋਈ ਜਗ੍ਹਾ ਨਹੀਂ ਸੀ ਤੇ 5000 ਸਿੱਖਾਂ ਨੂੰ ਜਲਾਉਣ ਵਾਸਤੇ ਬੜੇ ਦਿਨ ਚਾਹੀਦੇ ਸਨ, ਬੜੀ ਸਮੱਗਰੀ ਚਾਹੀਦੀ ਸੀ, ਔਰ ਬਹੁਤ ਹਰ ਸਿੱਖ ਦੇ ਵਾਸਤੇ ਅਰਦਾਸ ਕਰਨ ਵਾਸਤੇ ਭਾਈ ਤੇ ਗ੍ਰੰਥੀ ਚਾਹੀਦਾ ਸੀ, ਜਿਸ ਦਾ ਇੰਤਜ਼ਾਮ ਸਰਕਾਰ ਨਹੀਂ ਕਰ ਸਕਦੀ ਸੀ। ਸਰਕਾਰ ਨੇ ਇਸ ਮਾਮਲੇ ਨੂੰ ਨਿਪਟਾਉਣ ਵਾਸਤੇ ਫੌਰਨ ਲਾਸ਼ਾਂ ਨੂੰ ਚੁੱਕ ਕੇ ਲੋਕਪੁਰੀ ਦੀਆਂ, ਕਲਿਆਣਪੁਰੀ ਦੀਆਂ, ਨੰਦ ਨਗਰੀ ਦੀਆਂ, ਜਿਹੜੀਆਂ ਵੱਡੀਆਂ ਕਲੋਨੀਆਂ, ਛੋਟੀਆਂ ਕਲੋਨੀਆਂ, ਬੱਸ ਅੱਡੇ, ਰੇਲਵੇ ਸਟੇਸ਼ਨ, ਸੜਕ, ਟਰੱਕਾਂ ਦੇ ਵਿੱਚ, ਬੱਸਾਂ ਦੇ ਵਿੱਚ, ਕਾਰਾਂ ਦੇ ਵਿੱਚ ਜਿਹੜੇ ਸਿੱਖ ਮਾਰੇ ਗਏ ਸੀ, ਉਹਨਾਂ ਦੀਆਂ ਲਾਸ਼ਾਂ ਇਹਨਾਂ ਨੇ ਖਿੱਚ ਖਿੱਚ ਕੇ ਇਕੱਠੀਆਂ ਕੀਤੀਆਂ। ਮੈਂ ਸਰਕਾਰ ਨੂੰ ਚੁਣੌਤੀ ਦੇਣਾ, मैं दिल्ली पुलिस ਨੂੰ चुनौती देना, जे एक भी FIR है तो सामने लेके आओ। जे किसी ने पोस्टमार्टम किया है तो सामने लेके आओ। जे कोई पंचनामा तुहाडे कोल है सामने लेके आओ। जे तुसी मरे हुए सिखां दीयां फोटोआं खिंचियां ने सामने लेके आओ। जे घर वालियां दा इंतजार कीता है सामने लेके आओ। जे सरकार दे किसी खाते तो लक्कड़ आई है तो सामने लेके आओ। जे गुरुद्वारियां च ग्रंथी अरदास करन वास्ते बुलाए ने सामने लेके आओ। इन्हां ने की कीता है? इन्हां ने सिखां दीयां लाशां अरावली दीयां पहाड़ियां च लैके गैर सिखां तो जद कोई हिंदू मरदा है तो पंडित बुलाया जाता है, जद कोई मुसलमान मरदा है तो मौलवी बुलाया जाता है, जद कोई सिख मरदा है तो उस वक्त ज्ञानी ते पाई ते हड ग्रंथी बुलाए जाते हैं। पर ए सिखां दे जेड़े अंतिम संस्कार नहीं किया गया। ए लाशां गैर धर्मां दे लोकां ने जेड़े सिख नहीं सन उन्होंने फूक दित्तियां। ए मैं चुनौती देना इस सरकार नूं, इस भारत सरकार नूं, मैं सारी जुडिशरी नूं, तुसी सिखां दियां लाशां कट्ठियां करके जानवरां दियां तरह अरावली दियां पहाड़ियां नज़दीक सी, अरावली दियां पहाड़ियां जंगल सी, इत्थे कोई आंदा नहीं सी।
ਰਾਤਾਂ ਠੰਡੀਆਂ ਸਨ, ਰਾਤਾਂ ਕਾਲੀਆਂ ਸਨ। ਸਿੱਖ ਡਰੇ ਹੋਏ ਸਨ, ਸਿੱਖ ਘਰਾਂ ਛੁਪੇ ਹੋਏ ਸਨ, ਸਿੱਖ ਜਾਨ ਬਚਾਉਣ ਵਾਸਤੇ ਦੌੜੇ ਹੋਏ ਸਨ। ਸਰਕਾਰ ਦੇ ਕੋਲ ਮੀਡੀਆ ਕੰਟਰੋਲ ਸੀ, ਇੱਕ ਦੂਰਦਰਸ਼ਨ ਸੀ, ਇਕੱਲਾ ਦੂਰਦਰਸ਼ਨ। ਉਸ ਦੂਰਦਰਸ਼ਨ ਸਰਕਾਰ ਦੀ ਮੁੱਠੀ ਸੀ। ਸਰਕਾਰ ਨੇ ਟੀਵੀ ਤੇ ਨਹੀਂ ਦਿਖਾਇਆ, ਰੇਡੀਓ ਤੇ ਨਹੀਂ ਦਿਖਾਇਆ, ਬੋਲਿਆ, ਉਹਨਾਂ ਨੇ ਅਖਬਾਰਾਂ 'ਚ ਨਹੀਂ ਛਾਪਿਆ। ਦਿੱਲੀ ਪੁਲਿਸ ਨੇ, ਕਾਂਗਰਸ ਨੇ ਮਿਲ ਕੇ ਸਿੱਖਾਂ ਦੀਆਂ 5000 ਲਾਸ਼ਾਂ ਅਰਾਵਲੀ ਦੀਆਂ ਪਹਾੜੀਆਂ 'ਚ ਲਿਜਾ ਕੇ ਕੈਮੀਕਲ ਪਾ ਕੇ, ਡੀਜ਼ਲ ਪਾ ਕੇ, ਪੈਟਰੋਲ ਪਾ ਕੇ ਫੂਕ ਦਿੱਤਾ ਤੇ ਇੱਥੇ ਹਜ਼ਾਰਾਂ ਕਿਲੋਮੀਟਰ ਦੂਰ ਅਰਾਵਲੀ ਦੀਆਂ ਪਹਾੜੀਆਂ ਨੇ। ਉਹਨਾਂ ਪਹਾੜੀਆਂ ਦੇ ਵਿੱਚ ਸਿੱਖਾਂ ਦੇ ਫੁੱਲ ਸੰਸਕਾਰ ਹੋਣ ਤੋਂ ਬਾਅਦ ਫੁੱਲ ਇਹਨਾਂ ਪਹਾੜਾਂ ਤੇ ਸੁੱਟ ਦਿੱਤੇ। ਮੈਂ ਸਰਕਾਰ ਨੂੰ ਔਰ ਬੁੱਧੀਜੀਵੀਆਂ ਨੂੰ ਔਰ ਇਸ ਦੁਨੀਆ ਨੂੰ, ਦੇਸ਼ ਨੂੰ ਦੱਸ ਦੇਵਾਂ, ਸਿੱਖ ਅਰਾਵਲੀ ਦੀਆਂ ਪਹਾੜੀਆਂ ਵਿੱਚ ਆਉਣਗੇ, ਸਿੱਖ ਮਾਫ ਨਹੀਂ ਕਰਨਗੇ। ਬੱਬਰ ਸਾਹਿਬ ਮੈਂ ਰੋਕਾਂਗਾ ਗੱਲ, ਪੂਰਾ ਸਮਾਂ ਤੁਸੀਂ ਕਹਿੰਦੇ ਹੋ ਸਮੇਂ ਦੀ ਘਾਟ ਹੈ, ਮੈਂ ਕਹਿੰਦਾ ਅੱਜ ਕੋਈ ਘਾਟ ਨਹੀਂ, ਤੁਸੀਂ 10 ਘੰਟੇ ਬੋਲੋ, ਮੈਂ ਕਵਰ ਕਰਾਂਗਾ। ਮੇਰਾ ਸਵਾਲ ਹੈ 39 ਸਾਲ ਸਾਡੇ ਕੰਨ ਨਾ ਬੋਲੇ ਹੋ ਗਏ ਸੁਣ ਕੇ, ਕਾਂਗਰਸ ਨੇ ਮਾਰਿਆ, ਕਾਂਗਰਸ ਨੇ ਮਾਰਿਆ, ਕਾਂਗਰਸ ਨੇ ਮਾਰਿਆ। ਮੌਜੂਦਾ ਮੋਦੀ ਦੀ ਸਰਕਾਰ ਹੈ, ਬੀਜੇਪੀ ਦੀ ਸਰਕਾਰ ਹੈ, ਦਾਅਵੇ ਕਰਦੀ ਹੈ ਸਿੱਖਾਂ ਦੇ ਨਾਲ ਆ। 9 ਸਾਲ ਤੋਂ ਮੋਦੀ ਦਾ ਰਾਜ ਹੈ, 84 ਦੇ ਇਨਸਾਫ ਦੇ ਲਈ ਮੋਦੀ ਨੇ ਕੀ ਕੀਤਾ? ਅਸੀਂ ਸਰਕਾਰ ਨੂੰ ਹੀ ਦੱਸਣ ਆਏ ਹਾਂ, ਅਸੀਂ ਮੋਦੀ ਸਾਹਿਬ ਨੂੰ ਹੀ ਦੱਸਣ ਆਏ ਹਾਂ, ਅਸੀਂ ਅਮਿਤ ਸ਼ਾਹ ਨੂੰ ਹੀ ਦੱਸਣ ਆਏ ਹਾਂ, ਅਸੀਂ ਇਸ ਦੇਸ਼ ਦੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਚੰਦਰਚੂੜ ਸਾਹਿਬ ਨੂੰ ਹੀ ਦੱਸਣ ਆਏ ਹਾਂ ਕਿ ਦਿੱਲੀ ਦੇ ਵਿੱਚ ਬਿਨਾਂ FIR, ਬਿਨਾਂ ਪੋਸਟਮਾਰਟਮ, ਬਿਨਾਂ ਪੰਚਨਾਮੇ ਸਿੱਖਾਂ ਦੀਆਂ ਲਾਸ਼ਾਂ ਨੂੰ ਪੈਟਰੋਲ ਤੇ ਡੀਜ਼ਲ ਪਾ ਕੇ, ਕੈਮੀਕਲ ਪਾ ਕੇ ਫੂਕ ਦਿੱਤਾ। ਸੁਪਰੀਮ ਕੋਰਟ ਸੋ ਮੋਟੋ ਐਕਸ਼ਨ ਲਏ, ਸੁਪਰੀਮ ਕੋਰਟ स्वयं एक्शन ले। मोदी साहब इस मामले दे उत्ते खुद एक्शन लैन, खुद कार्रवाई करन और इस देश दे विच सिक्खां नूं इंसाफ मिलिया। अज असीं दस्सण आए हां, असीं दिखाण आए हां। ए अरावली दीयां पहाड़ियां देख लो, ए जंगल देख लो, इन्हां जंगलां दे विच तुसीं कैमिकल पा के सिक्खां नूं फूक दिता। ए बहुत वड्डा, मैं इस करके मैनूं अज कहा गया कि 40 साल हो गए ने। मैं क्या राम जन्म भूमि बाबरी मस्जिद का 600 साल पहले, 600 साल बाद बाबरी मस्जिद तोड़ के मंदिर बनया। आज व्यापन, आज राम आज एक मस्जिद दे विच मंदिर ढूंढण वास्ते सुप्रीम कोर्ट, हाई कोर्ट, सारियां अदालतां, सारियां एजेंसियां कार्रवाई कर रही ने। 600 साल पहले उन्होंने कहा भगवान शिव जी का मंदिर इत्थे सी, इत्थे ते 40 साल होए ने, सिर्फ 40 साल होए ने। जे तुसी 700 साल पुरातन इशू दे उत्ते जांच कर सकते हो तो 40 साल ते नहीं करते। चलो मैं एक होर गल कहना, जे पुलिस कहती है कि असी नहीं साड़िया तो कित्थे गईयां लाशां? लाशां कौन लै गया? जे सरकार कहती है असी लाशां नूं संस्कार कीता है तो लियाओ सबूत, लियाओ FIR, लियाओ पंचनामे, लियाओ पोस्टमार्टम। तुसी नहीं कीता, तुसी नहीं कीता। यह मामला सिर्फ सज्जन कुमार ते जगदीश टाइटलर का नहीं है, यह 2 बंदियां का मामला नहीं है, यह मामला बहुत बड़ा है। यह मामला एक सरकार ने सिखां दा कतलेआम करवाया दिल्ली पुलिस नाल मिलके। एक पूरी पुलिस प्रशासन ने अपने ही लोगों नूं कतल करवाया ते फिर कतल करवा के दोबारा कतल किया। कतल करने वाले कातिल ते चले गए, कातिल चले गए, फिर लाशां गिरियां सन, फिर दोबारा कतल किया। कांग्रेस सरकार ने करवाया, पुलिस ने दोबारा कतल किया, मुर्दियां दा कतल किया, लाशां दा कतल किया। इतनी बेकदरी हिस्ट्री दे विच कदी नहीं हुई, इतना बुरा कदी भी नहीं होया कि लाशां नूं बड़े करूर तरीके नाल तुसी तेल ते पेट्रोल पा के साड़ दिता होवे ते हजारां लाशां नूं। इस करके असी मोदी सरकार नूं बेनती करने
ਅਸੀਂ ਅਮਿਤ ਸ਼ਾਹ ਨੂੰ ਬੇਨਤੀ ਕਰਨੇ ਆ, ਅਸੀਂ ਚੀਫ ਜਸਟਿਸ ਜਸਟਿਸ ਚੰਦਰਚੂੜ ਨੂੰ ਬੇਨਤੀ ਕਰਨੇ ਆ ਕਿ ਇਤਨਾ ਭਿਆਨਕ ਕਤਲੇਆਮ ਹੋਇਆ, ਤੁਸੀਂ ਜਸਟਿਸ ਤੋਂ ਸਿੱਖ ਨਹੀਂ ਭੁੱਲੇ ਗੁਰੂ ਤੇਗ ਬਹਾਦਰ ਸਾਹਿਬ ਨੂੰ, ਗੁਰੂ ਅਰਜਨ ਦੇਵ ਜੀ ਨੂੰ, ਸਾਹਿਬਜ਼ਾਦਿਆਂ ਨੂੰ ਸਿੱਖ ਨਹੀਂ ਭੁੱਲੇ, ਸਿੱਖ ਕਦੀ ਨਹੀਂ ਭੁੱਲਣਗੇ। ਬੱਬਰ ਸਾਹਿਬ ਫਿਰ ਸਵਾਲ ਖੜੇ ਹੁੰਦੇ ਨੇ। ਮੈਂ ਤੁਹਾਡੀ ਗੱਲ ਤੋਂ ਤੁਹਾਡੀ ਭਾਵਨਾਵਾਂ ਨੂੰ ਸਮਝਣਾ, ਮੈਨੂੰ ਵੀ ਇੰਨੇ ਸਾਲ ਹੋ ਗਏ ਕਵਰੇਜ ਕਰਦੇ, ਲੇਕਿਨ ਗੱਲ ਆਉਂਦੀ ਹੈ ਤੁਸੀਂ ਲਫ਼ਜ਼ ਵਰਤਿਆ ਕਿ ਹਲੇ ਸਿਰਫ 40 ਸਾਲ ਹੋਏ ਨੇ ਹਿੰਦੂਆਂ ਨੂੰ 600 ਸਾਲ ਲੱਗ ਗਏ ਆਪਣਾ ਰਾਮ ਮੰਦਿਰ ਵਾਪਸ ਲੈਂਦੇ ਹੋਏ। ਉਹਨਾਂ ਦਾ ਰਾਜ ਆਇਆ ਜੋ ਉਹਨਾਂ ਕੋਲ ਤਾਕਤ ਹੈ, ਸਾਮ ਦਾਮ ਦੰਡ ਭੇਦ ਚਾਣਕੇ ਨੀਤੀ ਦਾ ਅਲਫਾਜ਼ ਹੈਗਾ, ਉਹਨਾਂ ਨੇ ਆਪਣੇ ਦਮ ਦੇ ਉੱਤੇ ਆਪਣੇ ਮੰਦਿਰ ਵਾਪਸ ਲੈਣ ਦਾ ਕੰਮ ਸ਼ੁਰੂ ਕਰ ਦਿੱਤਾ। ਮੈਂ ਔਨ ਰਿਕਾਰਡ ਇਹ ਲਫ਼ਜ਼ ਕਹਿ ਰਿਹਾ ਹੈਗਾ, ਸਿੱਖ ਜਦ ਤੱਕ ਆਪਣਾ ਰਾਜ ਨਹੀਂ ਆਏਗਾ ਤਦ ਤੱਕ ਇਨਸਾਫ ਨੂੰ ਉਡੀਕਦੇ ਰਹਿਣਗੇ। ਮੇਰਾ ਤੁਹਾਡੇ ਤੋਂ ਇਹ ਸਵਾਲ ਹੈ, ਅਸੀਂ ਸਿੱਖ ਰਾਜ ਦੀ ਗੱਲ ਛੱਡੀਏ, ਖਾਲਿਸਤਾਨ ਲਫ਼ਜ਼ ਲੈਣ ਦੇ ਉੱਤੇ ਸਰਕਾਰਾਂ UAPA ਲਗਾ ਦਿੰਦੀਆਂ ਨੇ, ਅਸੀਂ ਖਾਲਸਾ ਰਾਜ ਦੀ ਗੱਲ ਛੱਡੀਏ, ਖਾਲਿਸਤਾਨ ਦੀ ਗੱਲ ਛੱਡੀਏ। ਇੱਕ ਗੁਰਦੁਆਰਾ ਕਮੇਟੀ ਦੇ ਲਈ ਸਾਡੀ ਕੌਮ ਦੇ ਲੀਡਰ ਇੱਕ ਦੂਜੇ ਦੀਆਂ ਪੱਗਾਂ ਲਾਉਣ ਨੂੰ ਤਿਆਰ ਹੋ ਜਾਂਦੇ ਨੇ, ਤੇ ਤੁਸੀਂ ਕੀ ਉਮੀਦ ਕਰਦੇ ਹੋ ਕਿ ਸਿੱਖ ਕੌਮ ਦੇ ਖਾਸ ਕਰਕੇ ਉਹ ਕਤਲੇਆਮ ਪੀੜਿਤ ਤਿਲਕ ਵਿਹਾਰ ਕਲੋਨੀ ਦੀ ਮੈਂ ਗੱਲ ਕਰਨਾ, ਜਾਂ ਹੋਰ ਵੀ ਜਿਹੜੇ ਕਤਲੇਆਮ ਪੀੜਿਤ ਪਰਿਵਾਰ ਨੇ ਜਿਨ੍ਹਾਂ ਦੀਆਂ ਦੂਸਰੀਆਂ ਤੀਸਰੀਆਂ ਚੌਥੀਆਂ ਜਨਰੇਸ਼ਨਾਂ ਹੋ ਚੁੱਕੀਆਂ ਨੇ, ਉਹ ਦੇਖਦੇ ਨੇ, ਰੋਂਦੇ ਨੇ ਹਰ ਕੋਰਟ ਦੇ ਬਾਹਰ, ਹਰ ਅਦਾਲਤ ਦੇ ਬਾਹਰ। ਕੀ ਤੁਹਾਡੇ ਹਿਸਾਬ ਨਾਲ, ਮੈਂ ਤੁਹਾਡੀ ਗੱਲ ਤੁਹਾਡੇ ਉੱਤੇ ਸਵਾਲ ਦੇ ਧਰ ਰਿਹਾ, ਉਹਨਾਂ ਨੂੰ ਵੀ 600 ਸਾਲ ਇੰਤਜ਼ਾਰ ਕਰਨਾ ਪਏਗਾ ਇਨਸਾਫ ਲੈਣ ਦੇ ਲਈ? ਨਹੀਂ, ਇੰਦਰਾ ਗਾਂਧੀ ਨੂੰ ਬਹੁਤ ਦਿਨ ਨਹੀਂ ਬੀਤੇ ਸੀ, ਸਿੱਖਾਂ ਨੇ ਲਿਆ, ਜਨਰਲ ਵੇਦਿਆ ਨੇ ਲਿਆ, ਜਨਰਲ ਵੇਦਿਆ ਦਾ ਲਿਆ, ਠੀਕ ਹੈ, ਬਹੁਤ ਵਕਤ ਨਹੀਂ ਗੁਜ਼ਰਿਆ ਸੀ। ਉਦਮ ਸਿੰਘ ਦਾ ਬੜਾ ਵਕਤ ਨਹੀਂ ਗੁਜ਼ਰਿਆ ਸੀ, ਜ਼ਕਰੀਆ ਖਾਨ ਦਾ ਨਹੀਂ ਬਹੁਤ ਵਕਤ ਗੁਜ਼ਰਿਆ ਸੀ। ਮੱਸਾ ਰੰਗੜ ਸਿੱਖਾਂ ਦਾ ਅਪਮਾਨ ਕਰ ਰਿਹਾ ਸੀ, ਗੁਰੂ ਘਰ ਦਾ ਅਪਮਾਨ ਕਰ ਰਿਹਾ ਸੀ, ਸਿੱਖਾਂ ਨੇ ਗਰਦਨ ਉਤਾਰ ਦਿੱਤੀ। ਉसी ਵਕਤ ਸਿੱਖ ਇੰਤਜ਼ਾਰ ਨਹੀਂ ਕਰਦੇ। ਇੱਕ ਗੱਲ, ਦੂਸਰੀ ਗੱਲ ਮੈਂ ਤੁਹਾਨੂੰ ਦੱਸ ਦਵਾਂ, ਮੈਂ ਸਰਕਾਰ ਨੂੰ ਇਹੀ ਗੱਲ ਦੱਸਣ ਆਇਆ, ਸਿੱਖ ਕਦੀ ਨਹੀਂ ਭੁੱਲੇ, ਸਿੱਖ ਕਦੀ ਨਹੀਂ ਭੁੱਲਣਗੇ, ਸਿੱਖ ਜ਼ਰੂਰ ਆਉਣਗੇ। ਇਸ ਕਰਕੇ ਸਾਨੂੰ ਉਮੀਦ ਹੈ ਇਸ ਸੁਪਰੀਮ ਕੋਰਟ ਦਾ ਜਿਹੜਾ ਜੱਜ ਅੱਜ ਬੈਠਾ ਹੈ ਚੰਦਰਚੂੜ, ਇਸ ਤੋਂ ਬੜੀ ਉਮੀਦ ਹੈ, ਇਹ ਸੋ ਮੋਟੋ ਐਕਸ਼ਨ ਲੈ ਸਕਦੇ ਨੇ। ਇਹ ਜੱਜ ਸਾਹਿਬ ਬੜੇ ਈਮਾਨਦਾਰ ਨੇ, ਇਹਨਾਂ ਦੇ ਫੈਸਲੇ ਬੜੇ ਸ਼ਾਨਦਾਰ ਨੇ। ਮੋਦੀ ਨੇ 370 ਹਟਾ ਦਿੱਤੀ, ਮੋਦੀ ਸਾਹਿਬ ਨੇ ਰਾਮ ਮੰਦਿਰ ਬਣਾ ਦਿੱਤਾ। ਮੈਨੂੰ ਉਮੀਦ ਹੈ ਮੋਦੀ ਸਾਹਿਬ ਜ਼ਰੂਰ ਜਸਟਿਸ ਕਰਨਗੇ। ਮੈਨੂੰ ਲੱਗਦਾ ਹੈ ਉਹ ਦਿੱਲੀ ਪੁਲਿਸ ਦੇ ਉੱਤੇ ਜ਼ਰੂਰ ਕਾਰਵਾਈ ਕਰਨਗੇ, ਮੈਨੂੰ ਲੱਗਦਾ ਹੈ ਕਾਂਗਰਸੀਆਂ ਦੇ ਉੱਤੇ ਜ਼ਰੂਰ ਕਾਰਵਾਈ ਕਰਨਗੇ, ਕਿਉਂਕਿ ਮੋਦੀ ਸਾਹਿਬ ਨੂੰ ਇਸ ਗੱਲ ਦਾ ਪਤਾ ਹੈ ਕਿ 16 ਕਮਿਸ਼ਨ ਬਣੇ ਨੇ, ਇੱਕ ਕਮਿਸ਼ਨ ਤੋਂ ਬਾਅਦ ਦੂਸਰਾ, ਦੂਸਰੇ ਤੋਂ ਬਾਅਦ ਤੀਸਰਾ, ਤੀਸਰੇ ਤੋਂ ਬਾਅਦ ਚੌਥਾ, ਚੌਥੇ ਤੋਂ ਬਾਅਦ 15, ਪੰਜਵਾਂ, 16 ਕਮਿਸ਼ਨ, ਜਾਂਚ ਕਮੇਟੀਆਂ, ਕਮਿਸ਼ਨ, ਇਨਕੁਆਰੀਆਂ, ਕਮੇਟੀਆਂ ਬਣੀਆਂ ਨੇ, ਜਸਟਿਸ ਨਹੀਂ ਮਿਲਿਆ। 72 ਪੁਲਿਸ ਅਫਸਰ, 72 ਪੁਲਿਸ ਅਫਸਰ ਦੀ ਲਿਸਟ ਹੋਮ ਮਿਨਿਸਟਰੀ ਦੇ ਵਿੱਚ ਪਈ ਹੈ। ਮੇਰੀ ਕਿਤਾਬ ਦੇ ਵਿੱਚ ਨਾਂ ਪਤੇ ਨੇ ਜਿਨ੍ਹਾਂ ਨੇ ਕਤਲੇਆਮ ਕੀਤਾ ਤੇ ਕਰਵਾਇਆ। ਅਸੀਂ ਸਰਕਾਰ ਨੂੰ ਬੇਨਤੀ ਕਰਾਂਗੇ, ਦੇਖੋ ਗੁਰਦੁਆਰਾ ਕਮੇਟੀ ਦੀ ਕੋਈ ਗੱਲ ਨਹੀਂ, ਉਹਨਾਂ ਦਾ ਕੁਝ, ਉਹਨਾਂ ਦੀ, ਮੈਂ ਤਾਂ ਸਮੁੱਚੀ ਸਿੱਖ ਲੀਡਰਸ਼ਿਪ ਦੀ ਗੱਲ ਕਰ, ਸਮੁੱਚੀ ਸਿੱਖ ਲੀਡਰਸ਼ਿਪ ਟੈਂਦੀ ਕਲਾ ਦੇ ਦੌਰ ਵਿੱਚ ਹੈ। ਇਹ ਦੌਰ ਕਈ ਵਾਰ ਸਿੱਖਾਂ 'ਚ ਆਏ ਨੇ, ਇਹ ਟੈਂਦੀ ਕਲਾ ਦੇ ਦੌਰ ਕਈ ਵਾਰ ਆਏ ਨੇ, ਪਰ ਹਮੇਸ਼ਾ ਨਹੀਂ ਰਹੇ। ਜਦ ਸਿੱਖਾਂ ਦੇ ਵਿੱਚ ਟੈਂਦੀ ਕਲਾ ਦਾ ਦੌਰ ਆਇਆ ਹੈ, ਫਿਰ ਸੁਖਵੰਤ ਸਿੰਘ ਆਇਆ, ਬੇਅੰਤ ਸਿੰਘ ਆਇਆ, ਫਿਰ ਤੁਹਾਡੇ ਕੋਲ ਜਿੰਦਾ ਆਇਆ, ਫਿਰ ਸੁੱਖਾ ਆਇਆ, ਫਿਰ ਸੁਖਦੇਵ ਬੱਬਰ ਆਇਆ, ਬਹੁਤ ਫਿਰ ਆਏ ਨੇ। ਯਾਨੀ ਕਿ ਅਸੀਂ ਮੰਨ ਕੇ ਚੱਲੀ, ਮੈਂ ਫਿਰ ਇੱਥੇ ਤੁਹਾਨੂੰ ਰੋਕਾਂਗਾ ਕਿ ਸਾਨੂੰ ਇਸ ਮੁਲਕ ਨੇ, ਇਸ ਸੰਵਿਧਾਨ ਨੇ ਇਨਸਾਫ ਨਹੀਂ ਦੇਣਾ, ਰਵਾਇਤੀ ਤਰੀਕਿਆਂ ਦੇ ਨਾਲ ਹੀ ਆਪਣਾ ਸੌਦਾ ਲਾ ਕੇ ਹੀ ਇਨਸਾਫ ਮਿਲਦਾ, ਮੰਨ ਕੇ ਚੱਲੀਏ। ਜੇ ਸਰਕਾਰ ਨੇ ਜਸਟਿਸ ਨਾ ਦਿੱਤਾ, 40 ਸਾਲ ਹੋ ਗਏ, ਹੋਰ ਕਿੰਨਾ ਸਾਲ ਉਡੀਕ ਕਰੀਏ, ਸਰਕਾਰ ਨੇ ਜਸਟਿਸ ਨਾ ਦਿੱਤਾ, ਅਸੀਂ ਤੇ ਇਤਨੀ ਗੱਲ ਕਹਾਂਗੇ, ਜੇ ਸਰਕਾਰ ਨੇ ਸਿੱਖਾਂ ਨੂੰ ਜਸਟਿਸ ਨਾ ਦਿੱਤਾ ਤੇ ਸਰਕਾਰ ਨੂੰ ਸਿੱਖ ਹਿਸਟਰੀ ਪੜ੍ਹ ਲੈਣੀ ਚਾਹੀਦੀ ਹੈ। ਬੱਬਾ ਸਾਹਿਬ 2 ਦਿਨ ਨਹੀਂ ਹੋਏ, ਸੱਜਣ ਕੁਮਾਰ ਦੇ ਉੱਤੇ ਧਾਰਾ 302 ਹਟਾ ਦਿੱਤੀ ਗਈ ਹੈ। ਕੀ ਕਹੀਏ, ਕੋਰਟ ਦੀ ਸੈਟਿੰਗ ਹੋ ਗਈ
ਕੀ ਕਹੀਏ ਮੌਜੂਦਾ ਜਿਹੜੀਆਂ ਸਰਕਾਰਾਂ ਨੇ ਉਹ ਕਿੱਥੇ ਨਾ ਕਿਤੇ ਚਾਹੁੰਦੀਆਂ ਨੇ ਕਿ ਸੱਜਣ ਕੁਮਾਰ, ਜਗਦੀਸ਼ ਸ਼ੈਟਲਰ, ਘੱਟੋ ਘੱਟ ਦੋ ਤੁਸੀਂ ਕਿਹਾ ਕਿ ਦੋ ਨਾਮ ਨਹੀਂ ਨੇ, ਹਜ਼ਾਰਾਂ ਨੂੰ ਛੱਡ ਦਈਏ ਜਿਹੜੇ ਦੋ ਮੁੱਖ ਚਿਹਰੇ ਨੇ ਉਹ ਦੋ ਨਾਮ ਨੂੰ ਵੀ ਕਿੱਥੇ ਨਾ ਕਿਤੇ ਪਰਦੇ ਦੇ ਪਿੱਛੇ ਬਹਿ ਕੇ ਬਚਾਇਆ ਜਾ ਰਿਹਾ ਹੈ। ਦਿੱਲੀ ਕਮੇਟੀ ਪ੍ਰੋਟੈਸਟ ਕਰਦੀ ਹੈ, ਦਾਵਾ ਕਰਦੀ ਹੈ। ਤੁਸੀਂ ਜੋ ਲਫ਼ਜ਼ ਕਿਹਾ ਮੈਂ ਤੁਹਾਨੂੰ ਫਿਰ ਐਗਜ਼ਾਮਪਲ ਦੇ ਦੇਣਾ, ਮੈਂ ਆਪਣੇ ਲਫ਼ਜ਼ ਦੁਬਾਰਾ ਰਿਪੀਟ ਕਰ ਰਿਹਾ। ਸੱਜਣ ਕੁਮਾਰ ਜੇਲ੍ਹ ਦੇ ਅੰਦਰ ਹੈ, ਉਮਰ ਕੈਦ ਦੀ ਸਜ਼ਾ ਭੁਗਤ ਰਿਹਾ, 302 ਦੀ ਤਾਰਾ ਹਟਾ ਦਿੱਤੀ ਗਈ ਹੈ। ਕੀ ਇਨਸਾਫ ਕਰੀਏ ਮੋਦੀ ਸਰਕਾਰ ਤੋਂ, ਕੀ ਇਨਸਾਫ ਕਰੀਏ? ਤੁਸੀਂ ਚੰਦਰਚੂੜ ਸਿੰਘ ਦਾ ਨਾਮ ਲਿੱਤਾ, ਸੁਪਰੀਮ ਕੋਰਟ ਦੇ ਜੱਜ ਦੀ ਗੱਲ ਕੀਤੀ ਕਿ ਚੰਦਰਚੂੜ ਸਿੰਘ ਅੱਜ ਬਣੇ ਨੇ, ਉਸ ਤੋਂ ਪਹਿਲੇ ਕੀ ਉਹ ਜੱਜ ਨਹੀਂ ਸਨ, ਹਾਈ ਕੋਰਟ ਦੇ ਜੱਜ ਨਹੀਂ ਸਨ, ਉਹਨਾਂ ਨੂੰ 84 ਦਾ ਕਤਲੇਆਮ ਨਹੀਂ ਦਿਖਿਆ। ਤੁਹਾਡੀ ਕਿਤਾਬ ਦੇ, ਤੁਹਾਡੀ ਅਖਬਾਰਾਂ ਦੇ ਲਫ਼ਜ਼ ਰਿਪੀਟ ਕਰ ਰਿਹਾ ਕਿ ਦਿੱਲੀ ਦੀਆਂ ਸੜਕਾਂ ਦੇ ਵਿਚਕਾਰ ਜਦੋਂ ਸਿੱਖਾਂ ਦਾ ਖੁੱਲ੍ਹੇਆਮ ਕਤਲੇਆਮ ਹੋ ਰਿਹਾ ਸੀ, ਸੁਪਰੀਮ ਕੋਰਟ ਦੇ ਜੱਜ, ਸੁਪਰੀਮ ਕੋਰਟ ਦੇ ਵਕੀਲ, ਹਾਈ ਕੋਰਟ ਸਭ ਦਿੱਲੀ ਦੀਆਂ ਨੇ, ਸਭ ਚੁੱਪ ਸਨ। ਉਸ ਵੇਲੇ ਦੇ ਜਾਗੇ ਅੱਜ 40 ਸਾਲ ਬਾਅਦ ਜਾਗਣਗੇ? ਮੇਰਾ ਤੁਹਾਡੇ ਤੋਂ ਇਹ ਸਵਾਲ। ਮੈਨੂੰ ਲੱਗਦਾ ਹੈ ਕਿ ਹਰ ਵਕਤ ਇੱਕੋ ਜਿਹਾ ਦੌਰ ਨਹੀਂ ਹੁੰਦਾ। ਅੱਜ ਜਿਹੜਾ ਚੀਫ ਜਸਟਿਸ ਬੈਠਾ, ਅੱਜ ਜਿਹੜੀ ਸੁਪਰੀਮ ਕੋਰਟ ਦੇ ਫੈਸਲੇ ਆ ਰਹੇ ਨੇ ਉਹ ਬੜੇ ਹੈਰਾਨ ਕਰਨ ਵਾਲੇ ਨੇ, ਉਹ ਉਮੀਦ ਪਰੇ ਨੇ। ਇਸ ਕਰਕੇ ਇੱਕ ਗੱਲ। ਦੂਸਰੀ ਗੱਲ, ਮੈਂ ਸੱਜਣ ਕੁਮਾਰ ਤੇ ਟਾਈਟਲ ਦੀ ਗੱਲ ਕਰਕੇ ਇਸ ਮਾਮਲੇ ਨੂੰ ਬੜਾ ਛੋਟਾ ਨਹੀਂ ਕਰਨਾ ਚਾਹੁੰਦਾ। ਉਹ ਬੜੀ ਛੋਟੀ ਜੀ ਮੱਛਲੀ ਨੇ, ਉਹ ਬਹੁਤ ਛੋਟੇ ਜਿਹੇ ਜਮੂਰੇ ਨੇ, ਉਹ ਬਹੁਤ ਹੀ ਛੋਟੇ ਜਿਹੇ ਜਮੂਰੇ ਨੇ। ਇਹ ਬੜੀ ਸਾਜ਼ਿਸ਼ ਨਾਲ, ਬੜੀ ਪਲੈਨਿੰਗ ਨਾਲ 2-3 ਬੰਦਿਆਂ ਦੇ ਨਾਂ ਸਾਹਮਣੇ ਰੱਖ ਕੇ ਇਹਨਾਂ ਨੇ 1984 ਦੇ 5000 ਜਿਹੜੇ ਮਾਰੇ ਗਏ ਨੇ ਲੋਕ, ਉਹਨਾਂ ਦੇ ਵਾਸਤੇ ਮਾਮਲੇ ਨੂੰ ਛੋਟਾ ਕਰ ਦਿੱਤਾ। ਦੇਖੋ, ਇਹ ਤਿਲਕ ਵਿਹਾਰ ਦਾ ਮਾਮਲਾ ਨਹੀਂ, ਇਹ ਤਰਲੋਕਪੁਰੀ ਦਾ ਮਾਮਲਾ ਨਹੀਂ। ਜਦ ਗੁਰੂ ਗ੍ਰੰਥ ਸਾਹਿਬ ਜਲਾ ਦਿੱਤੇ ਗਏ, ਸਿੱਖਾਂ ਦੀਆਂ ਧੀਆਂ ਭੈਣਾਂ ਦੇ ਨਾਲ ਰੇਪ ਹੋਏ, ਜਦ ਗੁਰੂ ਸਾਹਿਬ ਢਾਹ ਦਿੱਤੇ, ਗੁਰੂ ਗ੍ਰੰਥ ਸਾਹਿਬ ਜਲਾ ਦਿੱਤੇ, ਤੇ ਦੁਨੀਆ ਭਰ ਦੇ ਸਾਰੇ ਸਿੱਖ ਪੀੜਤ ਨੇ। ਇਹ ਫਿਲਾਸਫੀ ਹੀ ਗਲਤ ਹੈ, ਇਹ ਕਨਸੈਪਟ ਹੀ ਗਲਤ ਹੈ, ਇਹ ਸੋਚ ਹੀ ਗਲਤ ਹੈ। ਦੰਗਾ ਪੀੜਤ, ਜਿਸ ਦਾ ਬੰਦਾ ਮਰ ਗਿਆ ਸਿਰਫ ਉਹੀ ਪੀੜਤ ਹੈ? ਨਹੀਂ। ਜੇ ਗੁਰੂ ਗ੍ਰੰਥ ਸਾਹਿਬ ਸੜ ਗਏ, ਗੁਰਦੁਆਰੇ ਜਲ ਗਏ, ਸਿੱਖਾਂ ਦੀਆਂ ਧੀਆਂ ਭੈਣਾਂ ਦੀ ਬੇਇੱਜ਼ਤੀ ਹੋ ਗਈ, ਤੇ ਸਾਰੀ ਕੌਮ ਪੀੜਤ ਹੈ, ਸਭ ਸਮੁੱਚਾ ਸਿੱਖ ਜਗਤ ਪੀੜਤ ਹੈ। ਇਸ ਕਰਕੇ ਪੀੜਤ ਸਾਰਾ ਸਮਾਜ ਹੈ। ਮੈਂ ਫਿਰ ਸਰਕਾਰ ਨੂੰ ਖੁੱਲੀ ਚੁਣੌਤੀ ਦੇਣਾ, ਮੇਰੇ ਇੱਕ ਇਲਜ਼ਾਮ ਉਹ ਬਿਲਕੁਲ ਸੱਚਾ ਹੈ। ਸਰਕਾਰ ਅਗਰ ਕਹਿੰਦੀ ਹੈ ਕਿ ਮੇਰੇ ਬੋਲੇ ਹੋਏ ਸ਼ਬਦ ਗਲਤ ਨੇ, ਤੇ FIR ਲੈ ਕੇ ਆ ਜਾਓ, ਪੰਚਨਾਮੇ ਲੈ ਕੇ ਆ ਜਾਓ, ਪੋਸਟਮਾਰਟਮ ਲੈ ਕੇ ਆ ਜਾਓ, ਭਾਈਆਂ ਦੇ ਨਾਂ ਪਤੇ ਲੈ ਕੇ ਆ ਜਾਓ, ਜਿਨ੍ਹਾਂ ਨੇ ਅਰਦਾਸਾਂ ਕੀਤੀਆਂ ਉਹਨਾਂ ਦੇ ਨਾਂ ਦੱਸ ਦਿਓ, ਜਿਨ੍ਹਾਂ ਦੇ ਲੋਕ ਮਾਰੇ ਗਏ ਨੇ ਉਹਨਾਂ ਦੇ ਪਰਿਵਾਰਾਂ ਦੇ ਲੋਕਾਂ ਵਾਸਤੇ ਤੁਸੀਂ ਦੱਸੋ, ਜਿਹੜੇ ਲੋਕ ਮਾਰੇ ਗਏ ਉਹਨਾਂ ਦਾ ਕਫਨ ਕਿੱਥੋਂ ਆਇਆ? ਤੁਹਾਡੇ ਕੋਲ ਕੁਝ ਨਹੀਂ ਹੈਗਾ। ਤੁਸੀਂ ਸਿਰਫ ਲਾਸ਼ਾਂ ਨੂੰ ਸੜਕਾਂ ਤੇ ਇਕੱਠਾ ਕੀਤਾ, ਚੁੱਕ ਕੇ ਤੁਸੀਂ ਟਰੱਕਾਂ ਤੇ ਸੁੱਟਿਆ, ਔਰ ਰਾਤ ਨੂੰ ਤੁਸੀਂ ਕੈਮੀਕਲ ਪਾ ਕੇ ਫੂਕ ਦਿੱਤਾ। ਇਹ ਗੱਲ ਸਾਰੇ ਸੰਸਾਰ ਵਿੱਚ ਪਹੁੰਚ ਚੁੱਕੀ ਹੈ, ਔਰ ਹਿਸਟਰੀ ਕਦੀ ਇਹਨਾਂ ਨੂੰ ਮਾਫ ਨਹੀਂ ਕਰੇਗੀ, ਔਰ ਸਿੱਖ ਜਗਤ ਕਦੀ ਮਾਫ ਨਹੀਂ ਕਰੇਗਾ। ਜਿਸ ਤਰ੍ਹਾਂ ਸਿੱਖ ਜਗਤ ਅੱਜ ਮਸੇ ਰੰਗਣ ਨੂੰ ਜਾਣਦਾ ਹੈ, ਜਿਸ ਤਰ੍ਹਾਂ ਸਿੱਖ ਜਗਤ ਔਰੰਗਜ਼ੇਬ ਨੂੰ ਜਾਣਦਾ ਹੈ, ਜਿਸ ਤਰ੍ਹਾਂ ਸਿੱਖ ਜਗਤ ਬਹੁਤ ਵੱਡੇ ਜ਼ਾਲਮਾਂ ਨੂੰ ਜਾਣਦਾ ਹੈ, ਇਹਨਾਂ ਨੂੰ ਨਹੀਂ ਭੁੱਲਣਗੇ। ਇਸ ਕਰਕੇ ਮੈਂ ਮੋਦੀ ਸਰਕਾਰ ਦੇ ਅੱਗੇ ਅਪੀਲ ਕਰਾਂਗਾ ਕਿ ਤੁਸੀਂ ਸਿੱਖਾਂ ਨੂੰ ਇਨਸਾਫ ਦਿਓ। ਇਹ ਬੜਾ ਸਾਫ਼ ਅਤੇ ਸਪਸ਼ਟ ਮਾਮਲਾ ਹੈ। ਤੁਸੀਂ FIR ਨਹੀਂ ਲਿਖੀਆਂ, ਤੁਹਾਡੇ ਕੋਲ ਸਾਫ਼ ਮਾਮਲਾ ਹੈ, ਪੋਸਟਮਾਰਟਮ ਨਹੀਂ ਕੀਤੇ, ਪੰਚਨਾਮੇ ਨਹੀਂ ਬਣਾਏ, ਤੁਹਾਡੇ ਕੋਲ ਹੋਰ ਇਸ ਤੋਂ ਵੱਡੇ ਸਬੂਤ ਕੀ ਚਾਹੀਦੇ ਨੇ? ਬਿਲਕੁਲ ਸੰਗਤ ਜੀ, ਜਿਸ ਤਰੀਕੇ ਦੇ ਨਾਲ ਅੱਜ ਅਸੀਂ ਅਰਾਵਲੀਆਂ ਦੀ ਪਹਾੜੀਆਂ 'ਚ ਆਏ, ਬੜੇ ਸਾਰੇ ਸਵਾਲ ਨੇ, ਸ਼ਾਇਦ ਹਕੀਕਤ ਦੀ ਜੇ ਇੰਟਰਵਿਊ ਸਵਾਲ ਖਤਮ ਨਹੀਂ ਹੋਣਗੇ, ਲੇਕਿਨ ਮੈਂ ਫਿਰ ਬੱਬਰ ਸਾਹਿਬ ਦੀ ਗੱਲ ਨੂੰ ਵੱਡੀ ਕਰ ਦੇਣਾ ਹੈਗਾ ਕਿ ਅੱਜ ਜਿਸ ਮੁੱਦੇ ਦੇ ਲਈ ਅੱਜ ਅਸੀਂ ਆਏ ਹੈਗਾ ਅਰਾਵਲੀ ਦੀਆਂ ਪਹਾੜੀਆਂ ਦੇ ਅੰਦਰ, ਅਸੀਂ ਤੁਹਾਨੂੰ ਉਹ ਵੀ ਦਿਖਾਉਂਦੇ ਹਾਂ, ਕੀਰਤਨ ਚੱਲ ਰਿਹਾ ਉਹ ਵੀ ਦਿਖਾਉਂਦੇ ਹਾਂ, ਤੇ ਸਾਡੀ ਗੱਲ ਜਾਰੀ ਰਹੇਗੀ। ਲੇਕਿਨ ਅਸੀਂ ਬੱਬਰ ਸਾਹਿਬ ਨੇ ਜੋ ਗੱਲ ਕਿਹਾ ਕਿ ਇੱਕ ਅਪੀਲ, ਇੱਕ ਕਹਿ ਲਈਏ ਕਿ ਉਹ ਬੇਨਤੀ ਕਰ ਰਹੇ ਨੇ ਮੋਦੀ ਸਾਹਿਬ ਤੋਂ। ਖੈਰ ਇਹਨਾਂ ਦੀ ਉਮਰ, ਇਹਨਾਂ ਦਾ ਤਜਰਬਾ ਬਹੁਤ ਜ਼ਿਆਦਾ, ਇਹਨਾਂ ਨੂੰ ਉਮੀਦ ਹੈ ਕਿ ਸ਼ਾਇਦ ਇਨਸਾਫ ਮਿਲ ਜਾਏਗਾ, ਮਗਰ ਤਕਰੀਬਨ 48-49 ਸਾਲ ਮੇਰੀ ਉਮਰ ਹੋ ਗਈ ਹੈ, ਮੈਨੂੰ ਨਹੀਂ ਲੱਗਦਾ ਜਿੰਦਾ ਜੀ ਇਸ ਦੇਸ਼ ਦੇ ਅੰਦਰ ਸਿੱਖਾਂ ਨੂੰ ਕਦੇ ਇਨਸਾਫ ਮਿਲ ਜਾਏਗਾ। ਇੱਕ ਤਸੱਲੀ ਜ਼ਰੂਰ ਮੋਦੀ ਸਾਹਿਬ ਨੇ ਕਹਿ ਲਈਏ ਜਾਂ ਮੌਜੂਦਾ ਸਰਕਾਰਾਂ ਤੋਂ ਹੈਗੀ ਹੈ, ਮੈਨੂੰ ਘੱਟੋ ਘੱਟ ਨਹੀਂ ਹੈਗੀ ਹੈ। ਬੱਬਰ ਸਾਹਿਬ ਸਭ ਤੋਂ ਅਖੀਰ ਦੇ ਅੰਦਰ ਜਿਹੜੀਆਂ ਕੌਮ ਦੇ ਸਾਡੇ, ਮੈਂ ਫਿਰ ਤੁਸੀਂ ਕਿਹਾ ਸੀ ਕਿ ਇਹ ਸਵਾਲ ਦਾ ਮੁੱਦਾ ਨਹੀਂ ਹੈ, ਸੰਗਤਾਂ ਦਾ ਵੀ ਕਹਿ ਲਈਏ ਕਿ ਮੀਡੀਆ ਦਾ ਰੋਲ ਅੱਜ ਕੱਲ੍ਹ ਗੋਦੀ ਮੀਡੀਆ ਦਾ, ਪੰਜਾਬ ਦੇ ਅੰਦਰ ਵੀ ਗੋਦੀ ਮੀਡੀਆ ਸ਼ੁਰੂ ਹੋ ਗਿਆ, ਪੰਜਾਬੀ ਗੋਦੀ ਮੀਡੀਆ ਹੋ ਗਿਆ। ਅਖੀਰਲਾ ਸਵਾਲ ਮੇਰਾ ਮੀਡੀਆ ਦੇ ਨਾਲ ਹੈ, ਮੀਡੀਆ ਦਾ ਰੋਲ ਤੁਹਾਨੂੰ ਕਿੱਥੇ ਨਹੀਂ ਦਿਖ ਰਿਹਾ ਹੈਗਾ? ਚਾਹੇ ਤੁਸੀਂ ਗਿਆਨ ਗੋਦੜੀ ਦੀ ਗੱਲ ਕਰ ਲਈਏ, ਅੱਜ ਅਰਾਵਲੀ ਦੀ ਪਹਾੜੀਆਂ 'ਚ ਸਾਡਾ ਸੋ ਕਾਰਡ ਪੰਜਾਬੀ ਪੰਥਕ ਮੀਡੀਆ ਆਪਣੇ ਮਸਲਿਆਂ ਨੂੰ ਕਿਉਂ ਨਹੀਂ ਦਿਖਾ ਰਿਹਾ? ਡਰ ਗਏ ਨੇ, ਜਾਂ ਵਿਕ ਗਏ ਨੇ?
ਨਹੀਂ, ਮੈਂ ਡਰ ਕਹਾਂਗਾ ਕਿਉਂਕਿ ਜਦਨ ਦਾ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੋਈ ਹੈ, ਉਸ ਤੋਂ ਬਾਅਦ ਜਿਸ ਤਰ੍ਹਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਨੇ, ਜਿਸ ਤਰ੍ਹਾਂ ਦਾ ਨੈਸ਼ਨਲ ਸਿਕਿਉਰਿਟੀ ਐਕਟ ਲੱਗਿਆ ਹੈ, ਇਹ ਮੀਡੀਆ ਦੇ ਲੋਕ ਡਰ ਗਏ ਨੇ। ਅੱਜ ਅਸੀਂ ਸਾਰੇ ਮੀਡੀਆ ਨੂੰ ਇਨਫਾਰਮ ਕਰਕੇ ਆਏ ਹਾਂ, ਪੂਰੇ ਪੰਜਾਬ ਦੇ, ਦਿੱਲੀ ਦੇ, ਚੰਡੀਗੜ੍ਹ ਦੇ, ਅੰਮ੍ਰਿਤਸਰ ਦੇ ਸਾਰਾ ਮੀਡੀਆ ਨੂੰ ਅਸੀਂ ਇਨਵੀਟੇਸ਼ਨ ਦਿੱਤਾ ਹੈ। ਕਿਸ ਦਾ ਡਰ ਹੈ? ਸਰਕਾਰ ਦਾ। ਫਿਰ ਸਰਕਾਰ ਇਨਸਾਫ ਕਿਵੇਂ ਦੇਗਾ ਕਿ ਤੁਸੀਂ ਆਪਣੇ ਮੁੱਦੇ ਨਹੀਂ ਚੁੱਕ ਸਕਦੇ ਹੋ? ਮੀਡੀਆ ਤੁਹਾਡਾ ਮੁੱਦਾ ਨਹੀਂ ਦਿਖਾ ਸਕਦਾ, ਤੁਹਾਨੂੰ ਲੱਗਦਾ ਹੈ, ਤੁਹਾਨੂੰ ਹਲੇ ਵੀ ਇਹ ਗਲਤ ਫਹਿਮੀ ਹੈ ਕਿ ਤੁਹਾਨੂੰ ਇਨਸਾਫ ਮਿਲੇਗਾ? ਨਹੀਂ, ਮੈਨੂੰ ਇਹ ਲੱਗਦਾ ਹੈ, ਮੇਰੀ ਗੱਲ ਪੂਰੀ ਨਹੀਂ ਹੋਈ ਸੀ। ਸਰਕਾਰ ਤੋਂ ਮੀਡੀਆ ਦੇ ਲੋਕ ਡਰ ਕੇ ਕੁੱਟ ਬੈਠੇ ਨੇ, ਇਸ ਕਰਕੇ ਅਸੀਂ ਗ੍ਰਿਫਤਾਰ ਨਹੀਂ ਹੋਣਾ। ਇੱਕ ਵਾਰੀ ਗ੍ਰਿਫਤਾਰ ਹੋ ਕੇ ਦਿਖਾਓ ਨਾ, ਬੋਲੋ ਨਾ। ਅੰਮ੍ਰਿਤਪਾਲ ਸਿੰਘ ਦੇ ਚੱਕਰ 'ਚ ਪੁਲਿਸ ਦੀ ਟੀਮ ਮੈਨੂੰ ਵੀ ਅਰੈਸਟ ਕਰਨ ਲਈ ਆਈ ਸੀ, ਅਸੀਂ ਨਹੀਂ ਡਰੇ। ਇਨਸਾਫ ਦੀ ਗੱਲ ਹੋਈ ਹੈ, ਅੱਜ ਅਸੀਂ ਮੌਕੇ ਤੇ ਖਲੋਤੇ ਆ, ਸਾਰਿਆਂ ਨੂੰ ਡਰ ਲੱਗਦਾ? ਤੁਹਾਡੇ ਵਰਗੇ ਨਹੀਂ, ਤੁਸੀਂ ਸਾਰਿਆਂ ਨੂੰ ਆਪਣੇ ਨਾਲ ਕੰਪੇਅਰ ਨਾ ਕਰੋ, ਪਰ ਮੈਂ ਦੱਸ ਦੇਵਾਂ, ਅੱਜ ਟਾਈਮਸ ਆਫ ਇੰਡੀਆ ਆ ਸਕਦਾ ਸੀ, ਹਿੰਦੁਸਤਾਨ ਟਾਈਮਸ ਆ ਸਕਦਾ ਸੀ, ਇੰਡੀਅਨ ਐਕਸਪ੍ਰੈਸ ਆ ਸਕਦਾ ਸੀ, ਟ੍ਰਿਬਿਊਨ ਆ ਸਕਦਾ ਸੀ, ਹੋਰ ਬੜਾ ਮੀਡੀਆ ਆ ਸਕਦਾ ਸੀ, ਫੋਰਨ ਮੀਡੀਆ ਆ ਸਕਦਾ ਸੀ, ਕੋਈ ਨਹੀਂ ਆਇਆ। ਆ ਸਕਦੇ ਸੀ। ਲੱਗਦਾ ਹੈ ਕਿ ਜਰਨਲਿਜ਼ਮ ਕਰਨ ਵਾਲੇ ਬੰਦੇ ਹੀ ਡਰੇ ਹੋਏ ਨੇ, ਲੱਗਦਾ ਹੈ ਉਹ ਡਰੇ ਹੋਏ ਨੇ। ਮੈਂ ਇਸ ਤੋਂ ਜ਼ਿਆਦਾ ਗੱਲ ਨਹੀਂ ਕਰਾਂਗਾ ਉਹ ਕਿਉਂ ਡਰੇ ਨੇ, ਗ੍ਰਿਫਤਾਰ ਹੋ ਕੇ ਦੇਖ ਲੈਣ। ਅੱਜ ਤੁਸੀਂ ਦੱਸੋ, ਅਰਾਵਲੀ ਦੀਆਂ ਪਹਾੜੀਆਂ 'ਚ ਇੰਨਾ ਵੱਡਾ ਪ੍ਰੋਗਰਾਮ ਹੈ, ਇੱਕ ਵੀ ਜਰਨਲਿਸਟ ਨਹੀਂ ਆਇਆ। ਇੱਕ ਆਏ ਨੇ ਵੀਰ ਅਰਜੁਨ ਤੋਂ, ਇੱਕ ਜਰਨਲਿਸਟ ਆਈ ਹੈ ਨੇਹਾ ਵੀਰ ਅਰਜੁਨ ਤੋਂ, ਬਸ। ਜੇ ਕੋਈ ਆਇਆ ਸਿੱਖ टाइम तो आया, कौमी पत्रकार तो आया, और कितों नहीं आया। संजय आए ने, संजय कुमार जर्नलिस्ट ने, सौरभ शर्मा ने, वो आए ने, और फ्रीलांसर जर्नलिस्ट आए ने मेरे नाल। पंजाबी मीडिया कोई नहीं है सिवाय साडे, सिर्फ जसविंदर दे, टीवी 84, सरदार अमरजीत सिंह जी, सरदार अमरवीर जी और अमरजीत सिंह जी जेड़े TV 84 ਦੇ ਨੇ, ਉਹ ਆਏ ਨੇ, ਹੋਰ ਕੋਈ ਨਹੀਂ ਆਇਆ। ਉਹ ਆਏ ਨੇ ਨਾ ਪਹਾੜੀਆਂ 'ਚ, ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਤੁਹਾਡਾ ਵਿਸ਼ੇਸ਼ ਤੌਰ ਤੇ। ਸੰਗਤ ਜੀ, ਗੱਲਾਂ ਬਹੁਤ ਨੇ, ਲੇਕਿਨ ਅੱਜ ਫਿਰ ਜਿਸ ਮਕਸਦ ਦੇ ਉੱਤੇ ਅਸੀਂ ਆਇਆ, ਅਸੀਂ ਆਪਣੀ ਗੱਲ ਨੂੰ ਜਾਰੀ ਰੱਖਾਂਗੇ, ਲੇਕਿਨ ਅਸੀਂ ਪਹਿਲੇ ਇਹਨਾਂ ਨਾਲ ਇਜਾਜ਼ਤ ਲੈ ਲਈਏ ਕਿਉਂਕਿ ਇਹਨਾਂ ਨੇ ਹੋਰ ਪ੍ਰੋਗਰਾਮ ਨੂੰ ਗਾਈਡ ਕਰਨਾ ਹੈ। ਕੀਰਤਨ ਚੱਲ ਰਿਹਾ, ਨਿਸ਼ਾਨ ਸਾਹਿਬ ਲੱਗੇ ਨੇ ਉਸ ਅਰਾਵਲੀ ਦੀ ਪਹਾੜੀਆਂ ਦੇ ਵਿਚਕਾਰ ਜਿੱਥੇ ਸਿੱਖਾਂ ਦੀਆਂ ਲਾਸ਼ਾਂ ਨੂੰ ਬੇਰਹਿਮਤੀ ਕਰਕੇ ਸਾੜ ਦਿੱਤਾ ਗਿਆ। ਅੱਜ ਉੱਥੇ ਗੁਰਬਾਣੀ ਦੇ ਸ਼ਬਦ ਗੂੰਜ ਰਹੇ ਨੇ, ਨਿਸ਼ਾਨ ਸਾਹਿਬ ਲਹਿਰਾ ਰਹੇ ਨੇ, ਔਰ ਸੋ ਕਾਲ ਇੱਥੇ ਦੇ ਵਸਨੀਕ ਆ ਰਹੇ ਨੇ, ਜਾ ਰਹੇ ਨੇ ਗੱਡੀਆਂ ਦੇ ਉੱਤੇ, ਬੜੇ ਅਜੀਬ ਤਰੀਕੇ ਦੇ ਨਾਲ ਦੇਖ ਰਹੇ ਨੇ ਕਿ ਪਤਾ ਨਹੀਂ ਸ਼ਾਇਦ ਸਿੱਖਾਂ ਨੇ ਕਬਜ਼ਾ ਕਰ ਲਿਆ ਹੈਗਾ। ਇਹ ਇੱਕ ਅਜੀਬ ਜੀ ਮਾਹੌਲ ਅਸੀਂ ਵੀ ਇਸ ਜਗ੍ਹਾ ਦੇ ਉੱਤੇ ਮਹਿਸੂਸ ਕਰ ਰਹੇ ਹਾਂ। ਲੇਕਿਨ ਆਪਾਂ ਤੁਹਾਨੂੰ ਇੱਕ ਵਾਰ ਪਹਾੜੀਆਂ ਵੀ ਦਿਖਾਉਂਦੇ ਹਾਂ, ਜਿਹੜਾ ਕੀਰਤਨ ਚੱਲ ਰਿਹਾ ਉਹ ਵੀ ਦਿਖਾਉਂਦੇ ਹਾਂ, ਤੇ ਲੈਂਦੇ ਹਾਂ ਸਰਦਾਰ ਗੁਰਚਰਨ ਸਿੰਘ ਬੱਬਰ ਜੀ ਤੋਂ ਇਜਾਜ਼ਤ। ਬੱਬਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਆਪਣੀ ਗੱਲ ਨੂੰ ਜਾਰੀ ਰੱਖਾਂਗੇ, ਅਸੀਂ ਥੋੜਾ ਇੱਧਰ ਆਈਏ ਔਰ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੀਏ। ਕੀਰਤਨ ਸ਼ੁਰੂ ਹੋ ਚੁੱਕਾ ਹੈ। ਮੈਂ ਆਪਣੇ ਕੈਮਰਾਮੈਨ ਵੀਰ ਨੂੰ ਕਹਾਂਗਾ ਅਸੀਂ ਇੱਕ ਵਾਰ ਸਾਈਡ ਦੇ ਉੱਤੇ ਆਈਏ, ਅਸੀਂ ਤੁਹਾਨੂੰ ਦਿਖਾਈਏ ਕਿ ਕਿਸ ਤਰੀਕੇ ਦੇ ਨਾਲ ਇਹ ਉਹ ਪਹਾੜੀਆਂ ਨੇ। ਮੈਂ ਆਪਣੇ ਕੈਮਰਾਮੈਨ ਵੀਰ ਨੂੰ ਕਹਾਂਗਾ ਆਪਾਂ ਇੱਕ ਵਾਰ ਪਿੱਛੇ ਦੀਆਂ ਪਹਾੜੀਆਂ ਦਿਖਾਈਏ ਤੁਹਾਨੂੰ। ਇਹ ਉਹ ਪਹਾੜੀਆਂ ਨੇ ਜਿੱਥੇ ਸਾਡਾ ਕਤਲੇਆਮ ਕਰਨ ਤੋਂ ਬਾਅਦ ਸਾਡੀਆਂ ਲਾਸ਼ਾਂ ਸਾੜੀਆਂ ਗਈਆਂ। ਥੱਲੇ ਲਗਭਗ 40 ਤੋਂ 50 ਸਿੱਖ ਜਿਹੜੇ ਹੈਗੇ ਨੇ ਬਜ਼ੁਰਗ, ਚਾਹੇ ਦਿੱਲੀ ਦੇ ਨੇ, ਉੱਤਰਾਖੰਡ ਦੇ ਨੇ, ਜਿੱਥੋਂ ਵੀ ਆਏ ਹੈਗੇ ਨੇ, ਉਹਨਾਂ ਦੇ ਵੱਲੋਂ ਇੱਥੇ ਬੈਨਰ ਲਗਾ ਕੇ, ਦਰੀਆਂ ਵਿਛਾ ਕੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਸ਼ਬਦ ਪੜ੍ਹੇ ਜਾ ਰਹੇ ਨੇ, ਅਸੀਂ ਉਹ ਤੁਹਾਨੂੰ ਦਿਖਾਉਂਦੇ ਹਾਂ। ਮਗਰ ਸਭ ਤੋਂ ਵੱਡੀ ਔਰ ਸਭ ਤੋਂ ਅਖੀਰ ਦੇ ਅੰਦਰ ਆਪਾਂ ਇਹ ਗੱਲ ਜ਼ਰੂਰ ਕਵਾਂਗੇ, TV 84 ਦੇ ਇਲਾਵਾ ਕਿਸੇ ਨੇ ਆਪਣਾ ਪੰਥਕ ਫਰਜ਼ ਨਹੀਂ ਨਿਭਾਇਆ ਹੈਗਾ। ਸੋ ਕਾਲਡ ਪੰਜਾਬੀ ਮੀਡੀਆ, ਸੋ ਕਾਲਡ ਪੰਥਕ ਮੀਡੀਆ ਅੱਜ ਇੱਥੇ ਨਹੀਂ ਆਇਆ ਕਿਉਂਕਿ ਸ਼ਾਇਦ ਸਰਕਾਰਾਂ ਦਾ ਡਰ, ਜੋ ਬੱਬਰ ਸਾਹਿਬ ਨੇ ਕਿਹਾ ਕਿ ਉਹ ਡਰ ਗਏ ਨੇ। ਅਸੀਂ ਉਸ ਡਰ ਤੋਂ ਕਿਤੇ ਨਾ ਕਿਤੇ ਬੱਚਿਆ। ਜਦ ਤੱਕ ਸਵਾਸ ਹੈ, TV 84 ਦਾ ਲੋਗੋ ਸਾਡੇ ਨਾਲ ਹੈ, ਪਲੇਟਫਾਰਮ ਸਾਡੇ ਕੋਲ ਹੈ, ਅਸੀਂ ਆਪਣਾ ਪੰਥਕ ਫਰਜ਼ ਨਿਭਾ ਰਹੇ ਹਾਂ। ਮਗਰ ਬਾਕੀ ਦੇ ਮੀਡੀਆ ਦੇ ਲਈ ਸਵਾਲ ਤੁਹਾਡੇ ਤੋਂ ਛੱਡ ਕੇ ਜਾ ਰਿਹਾ। ਤੁਹਾਨੂੰ ਦਿਖਾਣੇ ਹੋਰ ਸਾਰੇ ਪ੍ਰੋਗਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। तुझ आगे अरदास हमारी, जियो पिंड सब तेरा, कौन नानक सब तेरी वडियाई, कोई नाम न जाने मेरा, सतनाम वाहिगुरु। जो
मांगे ठाकुर अपने ते सोई सोई देवे जो मांगे ठाकुर अपने से सोई सोई देवे जो मांगे ठाकुर अपने ते सोई सोई देवे ठाकुर अपने सोई सोई नानक दास मुख तेजा बोले दिया हुआ सच होवे दास मुख जो बोले दिया हुआ सच होवे नानक दास मुख तेजा बोले दिया हुआ सच होवे नानक दास मुख जो बोले दिया हुआ सच होवे जो मांगे ठाकुर अपने से सोई सोई देवे मांगे ठाकुर अपने सोई सोई तो वाहिगुरु जी का खालसा वाहिगुरु जी की फतेह। ਅੱਜ ਅਸੀਂ ਸਾਰੇ ਹੀ ਸਵੇਰ ਤੋਂ ਚੱਲੇ ਹਾਂ ਦਿੱਲੀ ਤੋਂ। ਇੱਥੇ ਦਿੱਲੀ ਤੋਂ ਨਜ਼ਦੀਕ 20-25 ਕਿਲੋਮੀਟਰ ਦੀ ਦੂਰੀ ਤੇ ਅਸੀਂ ਅਰਾਵਲੀ ਦੀਆਂ ਪਹਾੜੀਆਂ ਵਿੱਚ ਘੁੰਮ ਰਹੇ ਹਾਂ, ਜਿੱਥੇ ਮਾਰੇ ਗਏ ਨਿਰਦੋਸ਼ ਸਿੱਖਾਂ ਨੂੰ ਅਸੀਂ ਲੱਭ ਰਹੇ ਹਾਂ। ਇਹ ਅਰਾਵਲੀ ਦੀਆਂ ਪਹਾੜੀਆਂ ਦੀ ਚਰਚਾ ਅੱਜ ਪੂਰੇ ਸੰਸਾਰ ਵਿੱਚ ਹੈ। मैं तुहानू बड़ा साफ ते स्पष्ट दसन लगा 1984 दे विच जद लाशां गिरियां 1 तरीक 2 नवंबर 3 नवंबर 4 नवंबर वो लाशां जड़ियां गिरियां कांग्रेस सरकार ने ते दिल्ली पुलिस ने मिल के पहले ते दिल्ली दे विच सिखां दा कतलेआम करवाया। कतलेआम करवा के फिर जद लाशां गिरियां उन्हां लाशां नूं दिल्ली पुलिस कांग्रेस सरकार नाल मिल के इत्थे अरावली दियां पहाड़ियां दे विच लैके आए। ਇਹ अरावली दियां पहाड़ियां अज तो 40 साल पहला बहुत वड्डा घना जंगल सी, बड़े खूंखार जानवर सी। इत्थे बड़े पेड़ सन, बड़े जंगल सी और पहाड़ बड़े सन। आज इत्थे पहाड़ इन्होंने कट दिते, जंगल खत्म कर दिते, सड़कां बना दित्तियां। पर मैं आज तुहानू दिखान लगा ए अरावली दियां पहाड़ियां। इन्हां पहाड़ियां विच जेड़े सिख मरे सी दिल्ली विच, पूरी दिल्ली विच, उन्हां दिल्ली दे हर इलाके तो दिल्ली पुलिस ने लाशां चुकियां। कोई FIR नहीं लिखी, कोई लाश नूं चुक के मुर्दा घरां विच लैके नहीं गए, कोई हस्पतालां च लैके नहीं गए, लाशां दा कोई पोस्टमार्टम नहीं कीता, FIR नहीं लिखी। दिल्ली पुलिस ने FIR नहीं लिखी, पोस्टमार्टम नहीं कराया और लाशां नूं सीधा ही चुक के ट्रकां सुटिया और ट्रकां सुट के इन्हां अरावली दियां पहाड़ियां च लैके आ गए। इत्थे उन्होंने पेट्रोल डीजल कैमिकल पा के फूंक दिता। रातां कालियां सन, रातां ठंडियां सन। एक दूरदर्शन सी, सोशल मीडिया नहीं सी, सरकार दा अखबारां ते कंट्रोल सी। 5000 लाशां नूं साड़न वास्ते दिल्ली विच सिर्फ 24 शमशान घाट सन। दिल्ली दी पापूलेशन 35-40 लाख सी।
ਸਿਰਫ 25 ਸ਼ਮਸ਼ਾਨ ਘਾਟ ਸਨ। 5000 ਲਾਸ਼ਾਂ ਨੂੰ ਨਹੀਂ ਸਾੜਿਆ ਜਾ ਸਕਦਾ ਸੀ। 5000 ਲਾਸ਼ਾਂ ਨੂੰ ਸਾੜਨ ਵਾਸਤੇ 70000 ਕੁਇੰਟਲ ਲੱਕੜ ਚਾਹੀਦੀ ਸੀ ਤੇ ਲਾਸ਼ਾਂ ਨੂੰ ਸਾੜਨ ਵਾਸਤੇ 2 ਮਹੀਨੇ ਲੱਗ ਜਾਂਦੇ। ਲਾਸ਼ਾਂ ਦਾ ਅੰਤਿਮ ਸੰਸਕਾਰ ਕਰਨ ਵਾਸਤੇ ਕਿਸੇ ਗ੍ਰੰਥੀ ਨੂੰ ਨਹੀਂ ਬੁਲਾਇਆ ਗਿਆ, ਕੋਈ ਕਫਨ ਨਹੀਂ ਲਿਆਇਆ ਗਿਆ, ਕੋਈ ਘਿਓ ਨਹੀਂ ਲਿਆਇਆ ਗਿਆ, ਕੋਈ ਸਮੱਗਰੀ ਨਹੀਂ ਲਿਆਈ ਗਈ। ਲਾਸ਼ਾਂ ਨੂੰ ਚੁੱਕਿਆ, ਟਰੱਕਾਂ 'ਚ ਪਾਇਆ, ਅਰਾਵਲੀ ਲੈ ਕੇ ਆ ਗਏ। ਕੈਮੀਕਲ ਪਾ ਕੇ, ਪੈਟਰੋਲ ਤੇ ਡੀਜ਼ਲ ਪਾ ਕੇ ਫੂਕ ਦਿੱਤਾ। ਇਹ ਉਹ ਜਗ੍ਹਾ ਹੈ, ਇਹ ਉਹ ਪਹਾੜੀਆਂ ਨੇ। ਅਸੀਂ ਸਰਕਾਰ ਤੋਂ ਮੰਗ ਕਰ ਰਹੇ ਹਾਂ, ਅਸੀਂ ਮੋਦੀ ਸਰਕਾਰ ਤੋਂ ਮੰਗ ਕਰ ਰਹੇ ਹਾਂ, ਅਸੀਂ ਅਮਿਤ ਸ਼ਾਹ ਤੋਂ ਮੰਗ ਕਰ ਰਹੇ ਹਾਂ, ਅਸੀਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਚੰद्रचूड़ ਸਾਹਿਬ ਤੋਂ ਮੰਗ ਕਰ ਰਹੇ ਹਾਂ ਕਿ ਸਾਨੂੰ ਇਨਸਾਫ ਦਿਓ। ਦਿੱਲੀ ਪੁਲਿਸ ਨੇ ਇੱਕ ਵੀ FIR ਨਹੀਂ ਲਿਖੀ। ਜੇ FIR ਲਿਖੀ ਹੈ ਤੇ ਲੈ ਕੇ ਆਓ। ਕੋਈ ਪੰਚਨਾਮਾ ਨਹੀਂ ਕੀਤਾ, ਕੋਈ ਪੰਚਨਾਮਾ ਨਹੀਂ ਬਣਿਆ, ਕੋਈ ਹੈ ਤੇ ਲੈ ਕੇ ਆਓ। ਕੋਈ ਪੋਸਟਮਾਰਟਮ ਨਹੀਂ ਕੀਤਾ। ਸੰਸਾਰ ਵਿੱਚ ਇਸ ਤਰ੍ਹਾਂ ਕਦੀ ਕਿਥੇ ਨਹੀਂ ਹੋਇਆ, ਕਿਥੇ ਨਹੀਂ ਹੋਇਆ, ਹਿਸਟਰੀ ਵਿੱਚ ਕਦੀ ਵੀ ਨਹੀਂ ਹੋਇਆ ਕਿ 5000 ਲੋਕਾਂ ਨੂੰ ਚੁੱਕ ਕੇ ਤੁਸੀਂ ਪੈਟਰੋਲ ਪਾ ਕੇ ਜਿੰਦਾ ਸਾੜ ਦੋ। ਇਹ ਬਹੁਤ ਭਿਆਨਕ ਕਤਲੇਆਮ ਸੀ। एक कतलेआम ते लोग करके चले गए। दूसरा कतल लाशां दा दिल्ली पुलिस ने कीता, कांग्रेस सरकार ने कीता। मरे हुए लोगों का कतल कीता। फिर जेड़े कतल हो गए, जेड़े मारे गए, उस तो बाद लाशां दे संस्कार तो बाद जेड़े फुल सन, ये 1000 किलोमीटर अरावली दियां पहाड़ियां ने, इन्हां पहाड़ियां ते फुल उन्होंने सुट दिते। सारे फुल जेड़े गंगा च बहाए जाते ने वो इन्हां पहाड़ां ते सुट दिते। अज असी सारे इत्थे आए हाँ, असी लभ रहे हाँ वो जगह जिथे दिल्ली पुलिस ने सिखां दियां लाशां नूं कैमिकल पा के साड़िया सी, कांग्रेस सरकार ने साड़िया सी। वो असी अज जगह लभ रहे हाँ। हुण असी इस प्रोग्राम तो बाद प्रभात फेरी करांगे, फिर अगले या पहाड़ियां जावांगे ते असी कदी ना कदी उस जगह ते पहुँचांगे। असी सरकार नूं अज बेनती कर रहे हाँ कि सरकार इस गल का पता लगाए कि FIR क्यों नहीं लिखिया गई, किस दे इशारे ते नहीं लिखिया गई, पोस्टमार्टम क्यों नहीं किए गए, पंचनामे क्यों नहीं बनाए गए, संस्कार करने वास्ते गैर धर्मां दे लोगों नूं क्यों बुलाया गया। जब कोई हिंदू मरदा है ते पंडित नूं बुलाना पैंदा अंतिम संस्कार वास्ते। जब कोई मुसलमान मरदा है ते मौलवी नूं बुलाना पैंदा है अंतिम संस्कार वास्ते। जब कोई सिख मरदा है ज्ञानी ते ग्रंथी नूं बुलाना पैंदा है। 5000 सिखां दा अंतिम संस्कार करने वास्ते किसी एक भी गुरुद्वारे तो कोई भी पाई, कोई भी ग्रंथी नहीं बुलाया गया। सरकार ने सिखां नाल धोखा कीता। 16 कमीशन बने, जांच कमेटियां बनियां, इंक्वायरी कमेटियां बनियां, पर एक कमेटी तो बाद दूसरी कमेटी बनी, एक कमीशन तो बाद दूसरा कमीशन बना, पर किसी ने इंसाफ नहीं दिता। मैं आज स्पष्ट कर देना चाहवा, इस गल नूं एक स्पष्ट करना चाहना, सिर्फ 2 व्यक्ति दोषी नहीं हैगे। भगत ते सज्जन कुमार दी गल करके सिर्फ 2 बंदियां नाल यह मामला खत्म नहीं होंदा। यह 2 बंदे दोषी ने, टाइटलर ते सज्जन कुमार हत्यारे ने, कातल ने, पर सिर्फ 2 नहीं हैगे। सरकार सारी सी
ਪੁਲਿਸ ਸਾਰੀ ਸੀ। ਅੱਜ ਅਸੀਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਸਾਹਿਬ ਨੂੰ, ਚੰਦਰਚੂੜ ਸਾਹਿਬ ਨੂੰ ਅਪੀਲ ਕਰ ਰਹੇ ਹਾਂ ਉਹ ਸੋ ਮੋਟੋ ਐਕਸ਼ਨ ਲੈਣ। ਅਸੀਂ ਮੋਦੀ ਸਾਹਿਬ ਨੂੰ ਅਪੀਲ ਕਰ ਰਹੇ ਹਾਂ ਉਹ ਫੌਰਨ ਕਾਰਵਾਈ ਕਰਨ। ਅਸੀਂ ਅਮਿਤ ਸ਼ਾਹ ਨੂੰ ਅਪੀਲ ਕਰ ਰਹੇ ਹਾਂ ਉਹ ਫੌਰਨ ਕਾਰਵਾਈ ਕਰਨ ਤੇ ਦੋਸ਼ੀ ਪੁਲਿਸ ਅਫਸਰ, ਜਿਹੜੇ ਪੁਲਿਸ ਅਫਸਰ ਦੋਸ਼ੀ ਨੇ, ਉਹਨਾਂ ਨੂੰ ਗ੍ਰਿਫਤਾਰ ਕਰੋ। ਕਾਂਗਰਸ ਦੇ ਸਾਰੇ ਲੀਡਰਾਂ ਨੂੰ ਗ੍ਰਿਫਤਾਰ ਕਰੋ। ਇਤਨੇ ਸ਼ਬਦ ਕਹਿ ਕੇ ਮੈਂ ਤੁਹਾਡਾ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਜਿਹੜੇ ਤੁਸੀਂ ਇੱਥੇ ਸਾਰੇ ਇਕੱਠੇ ਹੋਏ ਹੋ। ਹੁਣ ਅਸੀਂ ਪ੍ਰਭਾਤ ਫੇਰੀ ਕਰਾਂਗੇ ਇਹਨਾਂ ਪਹਾੜੀਆਂ ਦੇ ਵਿੱਚ। ਫਿਰ ਪ੍ਰਭਾਤ ਫੇਰੀ ਤੋਂ ਬਾਅਦ ਫਿਰ ਅੱਗੇ ਅਸੀਂ ਦੁਬਾਰਾ ਚੱਲਾਂਗੇ ਅਰਾਵਲੀ ਦੀਆਂ ਪਹਾੜੀਆਂ ਵੱਲ। ਅਸੀਂ ਬਾਰ-ਬਾਰ ਇਹਨਾਂ ਪਹਾੜੀਆਂ ਵਿੱਚ ਆਵਾਂਗੇ। ਅਸੀਂ ਇਹਨਾਂ ਪਹਾੜੀਆਂ ਦਾ ਪਿੱਛਾ ਨਹੀਂ ਛੱਡਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀਓ ਪਿੰਡ ਸਭ ਤੇਰਾ ਵਾਹਿਗੁਰੂ, ਕਹੋ ਨਾਨਕ ਸਭ ਤੇਰੀ ਵਡਿਆ, ਕੋਈ ਨਾਉ ਨ ਜਾਣ ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ ਇੱਕ ਓੰਕਾਰ। श्री वाहिगुरु जी की फतेह। श्री भगवती जी की सहाय। वार श्री भगवती जी की पातशाही दसवीं। प्रथम भगवती समर कह गुरु नानक ली दी आए। फिर अंगद गुरु ते अमरदास रामदास से कोई सहाय। अर्जन हर गोबिंद नो सिमरो श्री हर राय। श्री हर कृष्ण दिया ये जिससे सब दुख जाए। तेग बहादुर सिमरिए घर नौन दिया वेदाय। सब थाई हो सहाय। दसवां पातशाह श्री गुरु गोबिंद सिंह जी महाराज सब थाई हो सहाय। दसां पातशाहियां की जोत श्री गुरु ग्रंथ साहिब जी दे पाठ दीदार दा ध्यान रखे। खालसा जी बोलो जी वाहे। 50 प्यारियां चौहां साहबजादियां 40 मुक्तियां हटियां जपियां तपियां जिन्हां नाम जपिया वंड सकिया। देख चलाई तेग वाई दे कंडित कीता तिन्हां प्यारियां सचियारियां दी कमाई दा ध्यान रखे। खालसा जी बोलो जी। जिन्हां सिंघां सिंघां ने धर्म में सिद्ध दिते बंद बंद कटाए खोपरियां लुआइयां चरकड़ियां ते चढ़ियारां नाल चिराए गए। गुरुद्वारां दी सेवा लई कुर्बानी कीता धर्म नहीं हारिया। सिक्खी केसां सौंसा नाल निभाई तिन्हां दी कमाई दा ध्यान रखे। खालसा जी बोलो जी। पंजां तख्तां सरबत गुरुद्वारियां दा ध्यान रखे। खालसा जी बोलो जी वाहिगुरू। प्रथमे सरबत खालसा जी की अरदास है जी। सरबत खालसा जी को वाहे गुरु वाहे गुरु वाहे गुरु। चित आवे चित आवन का सदका सर्व सुख होवे। जहाँ जहाँ गुरु खालसा जी साहिब तहाँ तहाँ रक्षा रहा देख देख फतेह। बिरद की पैच पंथ की जीत श्री साहिब जी की सहाय। खालसे जी के बोल वाले बोलो जी वाहे। सिखा नु सिखी दान केस दान रहत दान विवेक दान विसाह दान भरोसा दान दाना सिर दान नाम दान। श्री अमृतसर साहिब जी के दर्शन स्नान चौकियाँ झंडे बुंगे जुगो जुग अटल धर्म का जयकार बोलो जी वाहिगुरू। सिखां दा मन नीवा मत ऊंची मत पत का राखा। हे अकाल पुरख अपने पंथ दे साई दातार जीओ। श्री ननकाना साहब ते होर गुरुद्वारां दे गुरधामा जिन्हां तो पंथ नूं छोड़िया गया है खुले दर्शन दीदार अते सेवा संभाल दा दान प्यारे खालसा जी नूं बख्शो। हे निमाणियों के मान जियो निताणियों के ताण नियोटियों की ओट सच्चे पिता वाहिगुरू। आप जी दे पवित्र चरना बना विखे अरदास बेनती जोदड़ी है। सूरा सो पहचानिए जो लरे दीन के घेत। पुरजा पुरजा कट मरे कबू न छाड़े खेत। गगन दमामा बाजियो अब जू जन को दाओ। खेत जो मांडियो सूरमा अब खेत जो के अब जू जन को दाओ। सतगुर से पातशाह जियो 1984 दे कतले आम दे विच होए ਸਿੰਘਾਂ ਦੀ ਸ਼ਹੀਦ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀਓ ਜੋ 5000 ਮ੍ਰਿਤਕ ਦੇਹਾਂ ਨੂੰ ਲਿਆ ਕੇ ਅਰਾਵਲੀ ਦੀਆਂ ਪਹਾੜਾਂ ਦੇ ਵਿੱਚ ਬੇਤਰਤੀਬ ਪੈਟਰੋਲ ਕੈਮੀਕਲ ਡੀਜ਼ਲ ਪਾ ਕੇ ਬੇਤਰਕੀਬੇ ਨਾਲ ਗੁਰਮਰਿਆਦਾ ਤੋਂ ਰਹਿਤ ਗੁਰੂ ਮਰਿਆਦਾ ਨੂੰ ਛੱਡ ਕੇ ਸਾੜਿਆ ਗਿਆ ਹੈ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਸਤਿਗੁਰ ਸੱਚੇ ਪਾਤਸ਼ਾਹ ਜੀ ਸਮੂਚਾ ਸਿੱਖ ਪੰਥ ਸਮੂਚਾ ਖਾਲਸਾ ਪੰਥ ਇਕੱਤਰਤ ਹੋ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਇਹਨਾਂ ਪਹਾੜੀਆਂ ਦੇ ਵਿੱਚ ਉਹਨਾਂ ਦੀ ਆਤਮਿਕ ਕਲਿਆਣਤਾ ਵਾਸਤੇ ਅਰਦਾਸ
ਬੇਨਤੀ ਜੋਦੜੀ ਕਰਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀਓ। ਉਹਨਾਂ ਸ਼ਹੀਦਾਂ ਦੀ ਆਤਮਾ ਨੂੰ, ਸੂਖਸ਼ਮ ਸਰੀਰ ਨੂੰ ਸਦੀਵ ਕਾਲ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਆਵਾਗਮਨ ਤੋਂ ਲਹਿਤ ਕਰਨਾ, 84 ਲਗੇੜੇ ਤੋਂ ਮੁਕਤ ਕਰਕੇ ਪਿੱਛੇ ਪਰਿਵਾਰ ਨੂੰ ਇਹ ਅਸਹਿ ਤਿਆਗ ਕੇ ਕਸ਼ਟ ਸਹਿਣ ਦਾ ਤੇ ਬਾਣਾ ਮੰਨਣ ਦਾ ਬਲ ਬਖਸ਼ਣਾ ਸਤਿਗੁਰੂ ਸੱਚੇ ਪਾਤਸ਼ਾਹ ਜੀਓ। ਆਪ ਜੀ ਦੇ ਹਜ਼ੂਰ ਆਨੰਦ ਸਾਹਿਬ जी के पाठ सी की अरदास, आप जी के चरणा कमलों पास पढ़ी सुनी बाणी ਅਤੇ ਆਨੰਦ ਸਾਹਿਬ ਜੀ ਦੀ ਬਾਣੀ ਉਹਨਾਂ ਸ਼ਹੀਦਾਂ ਦੇ ਆਤਮਾ ਦਾ ਕਲਿਆਣਤਾ ਵਾਸਤੇ ਉਹਨਾਂ ਦੇ ਲੇਖੇ ਵਿੱਚ ਲਾਣਾ ਸਤਿਗੁਰੂ ਸੱਚੇ ਪਾਤਸ਼ਾਹ ਜੀਓ। ਇਸ ਵਕਤ ਆਪ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਣ ਦੀ ਆਗਿਆ ਬਖਸ਼ੋ। ਬੇਅੰਤ ਸੰਗਤਾਂ ਵੱਲੋਂ ਬੇਅੰਤ ਮਾਇਆ ਅਰਦਾਸ ਹੋਈ ਹੈ। ਸਾਰਿਆਂ ਦੇ ਖਜ਼ਾਨੇ ਭਰ ਕੇ ਭਰਪੂਰ, ਕਾਲ ਕੰਟਕ ਦੂਰ, ਅੰਗ ਸੰਗ ਸਾਈ, ਹਰ ਮੈਦਾਨੇ ਫਤਿਹ ਕਰਨਾ। ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿਗੁਰ ਸੁਕੋਟਲ ਗੁਰ ਸੇਵੀਐ, ਐਨਸ ਸਹਿਜ ਸੁਭਾਏ। दर्शन परसिए गुरु के, जन्म मरण दुख जाए। होवे सिफत खसम दी, नूर अरसों कुरसों झटिए। तुद डिठे सच्चे पातशाह, मल जन्म जन्म दी कटिए। सजन सच्चा पातशाह, सिर सांगा दे सागो। जिस पास बैठिया सोईए, सबना दावे साओ। जिस पास बैठिया सोईए, सबना दावे साओ। सोरठ मैला नौआ, एक ओंकार सतगुर प्रसाद। रे मन राम स्यों कर प्रीत, सरवन गोबिंद गुण सुनो, अर गाओ रसना गीत। रे मन राम स्यों कर प्रीत, सरवन गोबिंद गुण सुनो, अर गाओ रसना गीत। रहाओ कर साध संगत सिमर माधो, हो है पतत पुनीत। काल बियाल ज्यों पर्यो डोले, मुख पसारे मीत। आज काल पुन तो गए गिरस गए, समझ राखो चीत। कहे नानक राम भजले, जात अवसर बीत। आज काल पुन तो गए गिरस गए, समझ राखो चीत। कहे नानक राम भजले, जात अवसर बीत। वाहिगुरु जी का खालसा, वाहिगुरु जी की फतेह। गुरु प्यारे साध संगत जीओ, एक मिनट पहले भोग लगाऊंगा। भोग लाओ। बैरागमई बाणी दे बोतल ले आए। गुरु तेग बहादुर साहब जी का आप जी ने हुणे शब्द सरवण किया। 2 मिनट वास्ते ओदी मैं जिन्ने चिर तक भोग लाएगा। रेमन राम स्यों कर प्रीत। ए मेरे मना, राम का अर्थ ये नहीं कि दशरथ का पुत्र राम नहीं, वो राम जो कण कण दे विच समाया होया है, ਉਹਦੇ ਨਾਲ ਪ੍ਰੀਤ ਕਰ। ਸਰਵਨ ਗੋਬਿੰਦ ਗੁਣ ਸੁਣੋ, ਕੰਨਾਂ ਦੇ ਨਾਲ ਗੋਬਿੰਦ ਦੇ ਗੁਣ ਸੁਣੋ, ਔਰ ਗਾਓ ਰਸਨਾ ਦੇ ਜੀਭਾ ਦੇ ਨਾਲ ਉਹਦੇ ਗੀਤ ਗਾਓ। ਕਰ ਸਾਧ ਸੰਗਤ ਸਿਮਰ ਮਾਧੋ, ਹੋਏ ਪਤਤ ਪੁਨੀਤ। ਸੰਗਤਾਂ ਦੀ ਸਾਧਾਂ ਦੀ ਸੰਗਤ ਕਰੇਗਾ ਤਾਂ ਪਤਿਤ पापी तो पुनीत हो जाएगा। कर साथ संगत सिमर होए पतित। काल ब्याल ज्यों पर्यो डोले, मुख पसारे मीत। बंदिया तेरे पिछे काल रूपी सप मुंह अट के घूम रहा है। कह नानक राम भजले, जात अवसर बीत। ए मना वाहिगुरू अकाल पुरख नूं भज ले, ताकि हथेली ते कर ले, हथेली ते कर ले।
इतिहास में ऐसा कभी भी नहीं हुआ। दिल्ली बनी दिल्ली से यहाँ 30 किलोमीटर दूर अरावली की पहाड़ियों में आई। कांग्रेस सरकार ने मिलकर कांग्रेस तेरे घर में तो हर जन प्यारे, तेरे घर में तो हर जन प्यारे, कौन है इन मांगे हर जन प्यारे। दुष्ट दुख परमेश्वर मारे, दुष्ट दुष्ट परमेश्वर मारे, जन की पैज रखी करता रे, जन की पैज रखी करता रे।